ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ ਵੀਅਰਸ। 29 ਜੂਨ 1839 ਇਤਿਹਾਸ ਦਾ ਉਹ ਦਿਨ ਸੀ ਜਿਸ ਦਿਨ ਲਾਹੌਰ ਦੀ ਧਰਤੀ ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣਾ ਅਖੀਰਲਾ ਸਾਹ ਲਿਆ ਸੀ। ਇਹ ਜਾਣਾ ਸਿਰਫ ਇੱਕ ਰਾਜੇ ਦਾ ਜਾਣਾ ਨਹੀਂ ਸੀ, ਅਸਲ ਦੇ ਵਿੱਚ ਇਹ ਦਿਨ ਸਿੱਖ ਰਾਜ ਦੇ ਸੂਰਜ ਦੇ ਅਸਤ ਹੋਣ ਦਾ ਦਿਨ ਸੀ। ਇਸ ਦਿਨ ਤੱਕ ਸਿੱਖਾਂ ਕੋਲ ਆਪਣਾ ਖਾਲਸਾ ਰਾਜ ਸੀ, ਪੰਜਾਬ ਦੇ ਵਿੱਚ ਪ੍ਰੋਸਪੈਰਿਟੀ ਸੀ, ਹਰ ਧਰਮ ਦੇ ਲੋਕਾਂ ਨੂੰ ਬਰਾਬਰ ਦੇ ਹੱਕ ਸਨ, ਹਰ ਬੰਦੇ ਨੂੰ ਜਸਟਿਸ ਮਿਲਦਾ ਸੀ। ਬੇਸ਼ੱਕ ਸਿੱਖ ਰਾਜ 1849 ਦੇ ਵਿੱਚ ਅੰਗਰੇਜ਼ੀ ਰਾਜ ਦਾ ਹਿੱਸਾ ਬਣਿਆ, ਪਰ ਇਹ 10 ਸਾਲ ਲਾਹੌਰ ਦਰਬਾਰ ਸਾਸ਼ਾਂ, ਭਰਾ ਮਾਰੂ ਜੰਗ, ਆਪਸੀ ਕਤਲੇਆਮ ਦਾ ਅੱਡਾ ਬਣਿਆ ਰਿਹਾ। ਅੰਗਰੇਜ਼ਾਂ ਨੇ ਇਸ ਆਪਸੀ ਫੁੱਟ ਦਾ ਫਾਇਦਾ ਉਠਾਇਆ, ਸਿੱਖ ਰਾਜ ਦੇ ਖਿਲਾਫ ਸਾਜ਼ਿਸ਼ੀ ਹਮਲਾ ਸ਼ੁਰੂ ਕੀਤਾ। ਨਤੀਜੇ ਦੇ ਤੌਰ ਤੇ ਸਿੱਖਾਂ ਤੇ ਅੰਗਰੇਜ਼ਾਂ ਦੀਆਂ ਜੰਗਾਂ ਹੋਈਆਂ। ਸਿੱਖ ਫੌਜਾਂ ਬਹਾਦਰੀ ਨਾਲ ਲੜੀਆਂ, ਪਰ ਉਹਨਾਂ ਦੇ ਜਰਨੈਲ ਗੱਦਾਰ ਸਨ ਅਤੇ ਅੰਗਰੇਜ਼ਾਂ ਨਾਲ ਰਲੇ ਹੋਏ ਸਨ। ਜੰਗਾਂ ਦੇ ਅੰਜਾਮ ਉਹੀ ਹੋਏ ਜੋ ਗੱਦਾਰ ਲੀਡਰਸ਼ਿਪ ਚਾਹੁੰਦੀ ਸੀ। ਪੰਜਾਬੀ ਕਵੀ ਸ਼ਾਹ ਮੁਹੰਮਦ ਨੇ ਇੱਕ ਲਾਈਨ ਦੇ ਵਿੱਚ ਸਭ ਕੁਝ ਹਾਲਾਤ ਬਿਆਨ ਕਰਦੇ ਹੋਏ ਕਿਹਾ ਕਿ ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਅੱਜ ਸਿੱਖ ਕੌਮ ਬੇਘਰ ਹੈ, ਭਾਰਤ ਦੇ ਨਕਸ਼ੇ ਦੇ ਵਿੱਚ ਕੈਦ ਹੈ। ਇਹਨਾਂ ਸਾਲਾਂ ਦੇ ਵਿੱਚ ਸਿੱਖਾਂ ਨੇ ਗੁਲਾਮੀ ਤੇ ਬੇਕਦਰੀ ਦੇਖੀ, ਸਿੱਖਾਂ ਨੇ ਇੱਕ ਤੋਂ ਬਾਅਦ ਦੂਸਰੀ ਨਸਲਕੁਸ਼ੀ ਵੇਖੀ, ਯੰਗ ਜਨਰੇਸ਼ਨ ਨਸ਼ਿਆਂ ਦੇ ਵਿੱਚ ਹੈ। ਇਸ ਸਭ ਦਾ ਹੱਲ ਖਾਲਸੇ ਦਾ ਆਪਣਾ ਰਾਜ ਹੀ ਸਾਨੂੰ ਨਜ਼ਰ ਆਉਂਦਾ ਹੈ। ਇਹੀ ਕਾਰਨ ਹੈ ਕਿ ਅੱਜ ਵੀ ਅਸੀਂ ਆਪਣੇ ਗੁਆਚੀ ਬਾਦਸ਼ਾਹਤ ਨੂੰ ਹਾਸਲ ਕਰਨ ਦੇ ਲਈ ਸੰਘਰਸ਼ਸ਼ੀਲ ਹਾਂ। ਵਿਊਅਰਸ, ਅੱਜ ਅਸੀਂ ਉਸ ਵੇਲੇ ਦੇ ਸਿੱਖ ਰਾਜ ਦੀਆਂ ਖੂਬੀਆਂ ਅਤੇ ਇਸ ਵੇਲੇ ਭਾਰਤ ਦੇ ਕੀ ਹਾਲਾਤ ਹਨ, ਇਸ ਬਾਰੇ ਵੇਰਵੇ ਸਹਿਤ ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਇੰਗਲੈਂਡ ਤੋਂ ਸਕਾਲਰ ਅਤੇ ਲਿਖਾਰੀ ਡਾਕਟਰ ਇਕਤਦਾ ਕਰਾਮਤ ਚੀਮਾ ਜੀ ਨਾਲ, ਜਿਹੜੇ ਕਿ ਇਸ ਵੇਲੇ ਸਾਡਾ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਵੀਰ ਜੀ, ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡੇ ਆਰਟੀਕਲ ਤੋਂ ਹੀ ਸ਼ੁਰੂ ਕਰਦੇ, ਜਿਹੜਾ ਤੁਸੀਂ ਮਹਾਰਾਜਾ ਰਣਜੀਤ ਸਿੰਘ ਜੀ ਦੀ ਸ਼ਖਸੀਅਤ ਅਤੇ ਉਸ ਵੇਲੇ ਦੇ ਸਿੱਖ ਰਾਜ ਦੇ ਉੱਪਰ ਲਿਖਿਆ। ਸਾਨੂੰ ਇਹ ਦੱਸੋ ਵੇਰਵੇ ਦੇ ਨਾਲ ਕਿ ਉਸ ਵੇਲੇ ਦਾ ਸਿੱਖ ਰਾਜ ਕਿਵੇਂ ਦਾ ਸੀ। ਇਸ ਤੋਂ ਪਹਿਲਾਂ ਰੀਤ ਕਿ ਅਸੀਂ ਗੱਲ ਕਰੀਏ ਕਿ ਉਸ ਵਕਤ ਦਾ ਸਿੱਖ ਰਾਜ ਕਿਸ ਤਰ੍ਹਾਂ ਦਾ ਸੀ, ਥੋੜੀ ਜਿਹੀ ਗੱਲ ਮੈਂ ਕਰਨਾ ਚਾਹਾਂਗਾ ਕਿ ਸਿੱਖ ਰਾਜ ਪੰਜਾਬ ਦੇ ਵਿੱਚ ਕਿੰਨਾ ਹਾਲਤਾਂ 'ਚ ਕਾਇਮ ਹੋਇਆ ਤਾਂ ਤੇ ਮਹਾਰਾਜਾ ਰਣਜੀਤ ਸਿੰਘ ਦੇ ਹੇਠ ਜਿਹੜਾ ਸਿੱਖ ਰਾਜ ਕਾਇਮ ਹੋਇਆ ਜਾਂ ਪੰਜਾਬੀ ਰਾਜ ਕਾਇਮ ਹੋਇਆ, ਉਹ ਕਰਨਾ ਕੋਈ ਏਡਾ ਸੌਖਾ ਨਹੀਂ ਸੀ। ਬਿਲਕੁਲ, ਕਿਉਂਕਿ ਪੰਜਾਬ ਦੀ ਧਰਤੀ ਅਜਿਹੀ ਹੈ ਕਿ ਪੰਜਾਬ ਦੇ ਉੱਤੇ 12 ਅਜਿਹੀਆਂ ਟੱਬਰਾਂ ਨੇ ਰਾਜ ਕੀਤਾ ਜਿਨ੍ਹਾਂ ਦਾ ਪੰਜਾਬ ਨਾਲ ਕੋਈ ਤਾਲੁਕ ਨਹੀਂ ਸੀ, ਜਿਹੜੇ ਪੰਜਾਬ ਦੇ ਉੱਤੇ ਹਮਲਾਵਰ ਸੀ। ਉਹ ਸ਼ੁਰੂ ਹੁੰਦਾ ਹੈ ਸ਼ਹਾਬੂਦੀਨ ਮੁਹੰਮਦ ਗੌਰੀ ਤੋਂ। ਉਹਦੇ ਬਾਅਦ ਅਸੀਂ ਦੇਖਦੇ ਹਾਂ ਕਿ ਤੁਰਕਾਂ ਦਾ ਰਾਜ, ਇਹ ਉਹ ਤੁਰਕ ਨਹੀਂ, ਮੁਗਲਾਂ ਵਾਲੇ ਤੁਰਕ ਨਹੀਂ, ਇਹ ਰਜ਼ੀਆ ਸੁਲਤਾਨਾ ਔਰ ਉਹਦੇ ਪਿਓ ਦੇ ਰਾਜ ਦੀ ਗੱਲ ਕਰ ਰਹੇ ਹਾਂ, ਕਿਉਂਕਿ ਉਹ ਤੁਰਕੀ ਨਸਲ ਦੇ ਸੀ। ਉਹਨਾਂ ਦੇ ਦੌਰ 'ਚ ਉਹਨੂੰ ਉਮਰਾਏ ਚਹਿਲਗਾਨ ਦਾ ਰਾਜ ਕਿਹਾ ਜਾਂਦਾ। ਉਹਦੇ ਬਾਅਦ ਸਾਨੂੰ ਤੁਗਲਕਾਂ ਦਾ, ਲੋਧੀਆਂ ਦਾ ਤੇ ਫਿਰ ਮੁਗਲਾਂ ਦਾ ਰਾਜ ਨਜ਼ਰ ਆਉਂਦਾ ਹੈ। ਹੁਣ ਇਹ ਉਹ ਸਾਰੇ ਲੋਕ ਨੇ ਜਿਹੜੇ ਪੰਜਾਬ ਦੇ ਉੱਤੇ ਹਕੂਮਤ ਕਰਦੇ ਰਹੇ, ਪਰ ਕਿਉਂਕਿ ਇਹਨਾਂ ਦਾ ਪੰਜਾਬ ਦੀ ਧਰਤੀ ਨਾਲ ਕੋਈ ਸੰਬੰਧ ਨਹੀਂ ਸੀ, ਸੋ ਪੰਜਾਬ ਦੀ ਹਾਲਤ ਮੁਖਤਲਿਫ ਦੌਰਾਨ ਦੇ ਵਿੱਚ ਅਜੀਬ ਤਰ੍ਹਾਂ ਦੀ ਰਹੀ। ਖਾਸ ਤੌਰ ਤੇ ਜਿਹੜੀ 18ਵੀਂ ਸਦੀ ਹੈ, ਜਿਹੜੀ 1700 ਤੋਂ ਸ਼ੁਰੂ ਹੁੰਦੀ ਹੈ, ਤਾਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦੇ ਕਾਇਮ ਹੋਣ ਤੱਕ ਪੰਜਾਬ ਦੀ ਹਾਲਤ ਬਹੁਤ ਮਾੜੀ ਸੀ। ਕਿਉਂਕਿ ਜਿਹੜੀ ਮੁਗਲ ਸੈਂਟਰਲ ਅਥਾਰਟੀ ਸੀ, ਔਰੰਗਜ਼ੇਬ ਨੇ, ਕਿਉਂਕਿ ਉਹਨੂੰ ਹਰ ਬੰਦੇ ਤੇ ਇੰਨਾ ਸ਼ੱਕ ਸੀ, ਆਪਣੀ ਔਲਾਦ ਤੇ ਉਹਨੂੰ ਸ਼ੱਕ, ਆਪਣੇ ਭਰਾਵਾਂ ਤੇ ਉਹਨੂੰ ਸ਼ੱਕ, ਆਪਣੇ ਮੁੰਡਿਆਂ ਤੇ ਉਹਨੂੰ ਸ਼ੱਕ, ਕਿ ਉਹਨੇ ਕੋਈ ਆਲਟਰਨੇਟਿਵ ਲੀਡਰਸ਼ਿਪ ਪੈਦਾ ਨਹੀਂ ਹੋਣ ਦਿੱਤੀ। ਔਰ ਜਿਹੜੇ ਉਹਦੇ ਬਾਅਦ ਮੁਗਲ ਰਾਜ ਦੇ ਸਾਂਭਣ ਵਾਲੇ ਸਨ, ਉਹ ਬਾਰ-ਬਾਰ ਬਦਲਦੇ ਰਹੇ। ਕਦੇ ਕੋਈ ਤਖਤ ਤੇ ਬਹਿ ਗਿਆ, ਕਦੇ ਕੋਈ ਤਖਤ ਤੇ ਬਹਿ ਗਿਆ, ਤਾਂ ਬਾਰ-ਬਾਰ ਹੁਕਮਰਾਨ ਬਦਲਦੇ ਰਹੇ। ਤਾਂ ਉਹ ਪੰਜਾਬ ਦੀ ਰਕਸ਼ਾ, ਪੰਜਾਬ ਦੀ ਹਿਫਾਜ਼ਤ ਨਹੀਂ ਕਰ ਸਕੇ। ਉਹਦੇ ਨਤੀਜੇ 'ਚ ਹੋਇਆ ਕਿ ਪੰਜਾਬ ਬਾਰ-ਬਾਰ ਇੱਕ ਤਾਂ ਮੁਗਲਾਂ ਦੇ ਜ਼ੁਲਮਾਂ ਦਾ ਸ਼ਿਕਾਰ ਹੋਇਆ। ਮੁਗਲਾਂ ਨੇ ਬਾਰ-ਬਾਰ ਟੈਕਸ ਲਾਏ, ਤਾਂ ਉਹ ਹਾਲਤ ਜਿਹੜੀ ਆ ਉਸ ਵਕਤ ਦੇ ਪੰਜਾਬ ਦੀ, ਉਹ ਬੁੱਲੇ ਸ਼ਾਹ ਨੇ ਬੜੀ ਸੋਹਣੀ ਲਿਖੀ ਆ ਕਿ ਮੈਂ ਕਸੁੰਬੜਾ ਚੁਣ ਚੁਣ ਹਾਰੀ, ਇਸ ਕਸੁੰਬੇ ਦੇ ਕੰਡੇ ਭੁਲੇਰੇ ਉੜਾ ਅੜ ਚੁੰਨੜੀ ਪਾਰੀ, ਇਸ ਕਸੁੰਬੇ ਦੇ ਹਾਕਮ ਕਰੜਾ ਜ਼ਾਲਮ ਹੈ ਪਟਵਾਰੀ, ਇਸ ਕਸੁੰਬੇ ਦੇ 4 ਮੁਕੱਦਮ ਮਾਮਲਾ ਮੰਗਦੇ ਭਾਰੀ, ਚੁੱਕ ਚੁੱਕ ਮੈਂ ਢੇਰੀ ਕੀਤਾ ਲੱਥੇ ਆਣ ਵਪਾਰੀ। ਇਹ ਹਾਲਤ ਸੀ ਪੰਜਾਬ ਦੀ। ਤਾਂ ਉਹਦੇ ਬਾਅਦ ਤੁਸੀਂ ਇਹ ਦੇਖਿਆ ਕਿ ਸਾਡੇ ਸਾਹਮਣੇ ਹੈ ਕਿ ਨਾਦਰ ਸ਼ਾਹ ਦਾ ਹਮਲਾ ਹੁੰਦਾ ਹੈ, 1 ਲੱਖ ਤੋਂ ਜ਼ਿਆਦਾ ਬੰਦੇ ਦਿੱਲੀ 'ਚ ਮਾਰੇ ਜਾਂਦੇ ਹਨ। ਪੰਜਾਬ ਦੀ ਜਿਹੜੀ ਹਾਲਤ ਹੁੰਦੀ ਹੈ ਉਹ ਸਾਡੇ ਸਾਹਮਣੇ ਹੀ ਹੈ। ਉਸ ਦੇ ਬਾਅਦ ਅਬਦਾਲੀ ਦੇ ਹਮਲੇ, ਤੇ ਅਬਦਾਲੀ ਦੇ ਹਮਲਿਆਂ ਦਾ ਪੰਜਾਬ ਨੂੰ ਬਹੁਤ ਬੁਰਾ ਨੁਕਸਾਨ ਹੋਇਆ। ਕਿੰਨੇ ਪੰਜਾਬੀ ਕੱਟੇ ਵੱਢੇ ਗਏ। ਤਾਂ ਮੁਗਲ ਜਿਹੜੀ ਰਾਜ ਸੀ ਉਹਨਾਂ 'ਚ ਇੰਨੀ ਜ਼ਰੂਰਤ ਨਹੀਂ ਸੀ
ਕਿ ਉਹ ਅਬਦਾਲੀ ਦੇ ਹਮਲਿਆਂ ਨੂੰ ਰੋਕ ਸਕਦੇ, ਤਾਂ ਉਹ ਸੂਰਤ 'ਚ ਸਿਰਫ ਫਿਰ ਸਿੱਖਾਂ ਨੇ ਆਮ ਲੋਕਾਂ ਦੇ ਨਾਲ ਖੜੇ ਹੋ ਕੇ ਅਫਗਾਨਾਂ ਨੂੰ ਇੱਥੋਂ ਭਜਾਇਆ ਔਰ ਮਿਸਲਾਂ ਦਾ ਜਿਹੜਾ ਹੈ ਉਹ ਰਾਜ ਸ਼ੁਰੂ ਹੋਇਆ। 12 ਮਿਸਲਾਂ ਦਾ ਰਾਜ ਸੀ, ਪਰ ਉਹਨਾਂ 12 ਮਿਸਲਾਂ ਦੇ ਆਪਸ 'ਚ ਬਹੁਤ ਸਾਰੇ ਮਸਲੇ ਸਨ, ਉਹ ਆਪਸ 'ਚ ਲੜਦੀਆਂ ਰਹਿੰਦੀਆਂ ਸਨ। ਲੇਕਿਨ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਬਹੁਤ ਵੱਡਾ ਕੰਮ ਕੀਤਾ ਕਿ ਮਿਸਲਾਂ ਨੂੰ ਇਸ ਤਰ੍ਹਾਂ ਇਕੱਠਾ ਕਰਕੇ ਜਿਹੜਾ ਖਾਲਸੇ ਦਾ ਰਾਜ ਕਾਇਮ ਕੀਤਾ, ਉਹ ਬਹੁਤ ਹੀ ਕਮਾਲ ਦੀ ਗੱਲ ਹੈ। ਔਰ ਐਡੀ ਛੋਟੀ ਉਮਰ 'ਚ, ਕਿਉਂਕਿ ਮਹਾਰਾਜਾ 17, 18, 19, 20 ਸਾਲ ਦਾ ਇੱਕ ਲੜਕਾ, ਤਾਂ ਅੱਜ ਕੱਲ ਦੇ ਜਿਹੜੇ ਨੌਜਵਾਨ ਨਸਲ ਆ ਉਹਨਾਂ ਨੂੰ ਤੇ ਆਪਣੇ ਨੱਕ ਪੂੰਝਣ ਦਾ ਵੱਲ ਨਹੀਂ ਆਉਂਦਾ ਇਸ ਉਮਰ 'ਚ, ਪਰ ਐਡਾ ਵੱਡਾ ਰਾਜ ਕਾਇਮ ਕਰਨਾ ਬਹੁਤ ਵੱਡੀ ਗੱਲ। ਔਰ ਉਸ ਸਮੇਂ ਤੁਸੀਂ ਇਹ ਦੇਖੋ ਕਿ ਆਲ ਦੁਆਲੇ ਅੰਗਰੇਜ਼ ਹਰ ਪਾਸੇ ਕਾਬਜ਼ ਹੋ ਚੁੱਕਿਆ ਸੀ। ਟੀਪੂ ਸੁਲਤਾਨ ਵੱਡਾ ਰੂਲਰ, ਜਿਹੜਾ ਮੈਸੂਰ ਦੀ ਰਿਆਸਤ ਦਾ ਸੁਲਤਾਨ ਸੀ, ਜਿਹਨੇ ਸਾਰੀ ਉਮਰ ਅੰਗਰੇਜ਼ਾਂ ਨਾਲ ਜੰਗ ਕੀਤੀ, ਉਹ ਅੰਗਰੇਜ਼ਾਂ ਕੋਲ ਮਾਰ ਖਾ ਜਾਂਦਾ ਹੈ। ਮਹਾਜੀ ਸਿੰਧੀਆ ਮਰਾਠਾ ਰਾਜ ਦਾ, ਉਹ ਮਾਰ ਖਾ ਜਾਂਦਾ ਹੈ ਅੰਗਰੇਜ਼ਾਂ ਕੋਲ। ਸੋ ਉਸ ਸਮੇਂ ਜਿਹੜਾ ਹੈ ਮਹਾਰਾਜਾ ਰਣਜੀਤ ਸਿੰਘ ਪੰਜਾਬ ਦੇ ਵਿੱਚ ਰਾਜ ਕਾਇਮ ਕਰਦੇ ਹਨ, ਪੰਜਾਬੀਆਂ ਦਾ ਆਪਣਾ ਰਾਜ, ਤਾਂ ਜਿਹੜੀ ਬਹੁਤ ਵੱਡੀ ਗੱਲ ਹੈ। ਤੁਸੀਂ ਅਗਰ ਥੋੜਾ ਜਿਹਾ ਉਹਦੇ ਆਲੇ ਦੁਆਲੇ ਦੇਖੋ ਤਾਂ ਮਹਾਰਾਜਾ ਰਣਜੀਤ ਸਿੰਘ ਲਈ ਇਹ ਰਾਜ ਕਾਇਮ ਕਰਨਾ ਏਡਾ ਸੌਖਾ ਨਹੀਂ ਸੀ। ਇੱਕ ਪਾਸੇ ਤੁਹਾਡੇ ਨਾਰਥ ਵੈਸਟ ਦੇ ਵਿੱਚ ਅਫਗਾਨ ਬੈਠੇ ਸੀ, ਕਾਂਗੜੇ ਦੇ ਵਿੱਚ ਰਾਜਪੂਤ ਹੁਕੂਮਤ ਕਰਦੇ ਸੀ, ਨਾਰਥ ਈਸਟ ਵਿੱਚ ਗੋਰਖਿਆਂ ਦੀ ਹਕੂਮਤ ਸੀ, ਤਾਂ ਈਸਟ ਦੇ ਵਿੱਚ ਬ੍ਰਿਟਿਸ਼ ਬੈਠੇ ਸੀ, ਸਾਊਥ ਈਸਟ ਫਿਰ ਮਰਾਠੇ ਸੀ, ਦੂਸਰੇ ਪਾਸੇ ਕਸੂਰ ਤੇ ਪਠਾਣਾ ਨੇ ਕਬਜ਼ਾ ਕੀਤਾ ਹੋਇਆ ਸੀ ਲਾਹੌਰ ਦੇ ਬਿਲਕੁਲ ਨੇੜੇ। ਸੋ ਇਸ ਤਰ੍ਹਾਂ ਆਲੇ ਦੁਆਲੇ ਮਹਾਰਾਜਾ ਰਣਜੀਤ ਸਿੰਘ ਨੇ ਦੇ ਇੰਨੇ ਸਾਰੇ ਖਤਰੇ ਮੌਜੂਦ ਸੀ ਔਰ ਪੰਜਾਬ ਦੇ ਇੰਨੇ ਸਾਰੇ ਰਾਈਵਲਸ ਮੌਜੂਦ ਸੀ, ਉਹਦੇ ਬਾਵਜੂਦ ਮਹਾਰਾਜਾ ਰਣਜੀਤ ਸਿੰਘ ਨੇ ਖਾਲਸੇ ਦਾ ਰਾਜ ਕਾਇਮ ਕਰਕੇ ਵਿਖਾਇਆ। ਹੁਣ ਇਹ ਤਾਂ ਗੱਲ ਹੈ ਕਿ ਲਹੂ ਲਿਬੜੇ ਪੰਜਾਬ ਨੂੰ, ਜਿਹੜਾ ਪੰਜਾਬ ਬਾਰ-ਬਾਰ ਹਮਲਾਵਰ ਲੁੱਟਦੇ ਰਹੇ, ਜਿਸ ਪੰਜਾਬ ਤੇ ਬਾਰ-ਬਾਰ ਟੈਕਸ ਲੱਗਦੇ ਰਹੇ, ਜਿਸ ਪੰਜਾਬ ਦੇ ਲੋਕਾਂ ਦਾ ਬਾਰ-ਬਾਰ ਖੂਨ ਬਹਾਇਆ ਗਿਆ, ਉਹਨੂੰ ਅਗਰ ਅਮਨ ਮਿਲਿਆ ਹੈ 18ਵੀਂ ਸਦੀ 'ਚ, ਤਾਂ 19ਵੀਂ ਸਦੀ 'ਚ ਉਹ ਸਿਰਫ ਮਹਾਰਾਜਾ ਰਣਜੀਤ ਸਿੰਘ ਦੇ ਰਾਜ 'ਚ ਮਿਲਿਆ ਹੈ। ਹੁਣ ਉਹ ਰਾਜ ਇੱਕ ਅਜਿਹਾ ਰਾਜ ਸੀ, ਮੈਂ ਤਾਂ ਸਮਝਦਾ ਵੀ ਸਿੱਖਾਂ ਨੂੰ ਦੁਨੀਆ ਨੂੰ ਦਿਖਾਉਣ ਦਾ ਮੌਕਾ ਮਿਲ ਗਿਆ ਕਿ ਖਾਲਸੇ ਦੇ ਰਾਜ ਦਾ ਮਤਲਬ ਕੀ ਹੈ। ਜਿਹੜਾ ਸਰਬੱਤ ਦਾ ਭਲਾ ਅਰਦਾਸ ਦੇ ਤੌਰ ਤੇ ਮੰਗਿਆ ਜਾਂਦਾ ਹੈ, ਉਹਨੂੰ ਸਹੀ ਮਾਅਨਿਆਂ ਦੇ ਵਿੱਚ ਇੰਪਲੀਮੈਂਟ ਕਰਕੇ ਸਟੇਟ ਦੇ ਤੌਰ ਤੇ, ਤਾਂ ਗੁਰੂ ਦੇ ਆਦੇਸ਼ਾਂ ਨੂੰ ਸਹੀ ਤਰ੍ਹਾਂ ਦੁਨੀਆ ਨੂੰ ਦਿਖਾਉਣ ਦਾ ਮੌਕਾ ਜਿਹੜਾ ਹੈ ਉਹ ਮਹਾਰਾਜਾ ਰਣਜੀਤ ਸਿੰਘ ਦੇ ਦੌਰ 'ਚ ਮਿਲਿਆ। ਹੁਣ ਦੇਖੋ, ਇਹ ਮੈਂ ਖਾਸ ਤੌਰ ਤੇ ਗੱਲ ਕਰਨਾ ਚਾਹੁੰਦਾ ਕਿਉਂਕਿ ਮੈਂ ਮੇਰਾ ਸੰਬੰਧ ਲਾਹੌਰ ਸ਼ਹਿਰ ਨਾਲ ਹੈ, ਭਾਵੇਂ ਮੈਂ ਇੰਗਲੈਂਡ ਰਹਿਣਾ, ਪਰ ਲਾਹੌਰ ਨਾਲ ਮੇਰਾ ਆਪਣਾ ਵੀ ਸੰਬੰਧ ਹੈ। ਹੁਣ ਉਸੇ ਸ਼ਹਿਰ ਦੀ ਤੁਸੀਂ ਮਿਸਾਲ ਲੈ ਲਓ ਕਿ ਉਹ ਮਹਾਰਾਜਾ ਰਣਜੀਤ ਸਿੰਘ ਜਿਸ ਵੇਲੇ ਬਣਦੇ ਨੇ ਮਹਾਰਾਜਾ, ਤੇ ਉਹ ਬਾਦਸ਼ਾਹੀ ਮਸਜਿਦ ਜਾ ਕੇ ਸਭ ਤੋਂ ਪਹਿਲਾਂ ਦੁਆ ਕਰਦੇ ਨੇ, ਉੱਥੇ ਹਾਜ਼ਰੀ ਦਿੰਦੇ ਨੇ, ਯਾਨੀ ਕਿੱਡੀ ਵੱਡੀ ਗੱਲ ਹੈ। ਅਗਰ ਜਿੰਨੇ ਸਿੱਖਾਂ ਤੇ ਮੁਗਲ ਰਾਜ ਨੇ ਜ਼ੁਲਮ ਢਾਏ ਨੇ, ਤਾਂ ਜੇ ਉਹ ਸਮਝਦੇ ਕਿ ਮੁਸਲਮਾਨ ਜਿਹੜੇ ਆ ਸਿੱਖੀ ਦੇ ਦੁਸ਼ਮਣ ਨੇ, ਤਾਂ ਉਹ ਤਾਂ ਮਸੀਤ ਹੀ ਢਵਾ ਦਿੰਦੇ ਜਾਂ ਉਹਨੂੰ ਗੁਰਦੁਆਰੇ 'ਚ ਬਦਲ ਦਿੰਦੇ, ਪਰ ਉਹਨੇ ਇਸ ਤਰ੍ਹਾਂ ਨਹੀਂ ਕੀਤਾ। ਉਹਨਾਂ ਜਾ ਕੇ ਉੱਥੇ ਦੁਆ ਕੀਤੀ। ਫਿਰ ਕੁਰਾਨ ਦੀ ਕਿਤਾਬ, ਜਿਹੜੀ ਸਾਡੀ ਮਜ਼ਹਬੀ ਕਿਤਾਬ ਹੈ, ਉਹਨੂੰ 1 ਲੱਖ 'ਚ ਖਰੀਦਿਆ। ਤਾਂ ਕਿਸੇ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਕਿਹਾ ਵੀ ਐਡਾ ਮਹਿੰਗਾ ਤੁਹਾਨੂੰ ਖਰੀਦਣ ਦੀ ਕਿਹੜੀ ਲੋੜ ਹੈ, ਤੇ ਉਹਨਾਂ ਬਹੁਤ ਸੋਹਣੀ ਗੱਲ ਕੀਤੀ ਵੀ ਮੈਂ ਸਾਰੇ ਧਰਮਾਂ ਨੂੰ ਇੱਕ ਅੱਖ ਨਾਲ ਵੇਖਣਾ ਚਾਹੁੰਦਾ। ਫਿਰ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਐਡੀ ਚੰਗੀ ਕਿ ਉਹਨਾਂ ਨੇ ਲੋਕਾਂ ਨੂੰ ਉਹਨਾਂ ਦੇ ਮੈਰਿਟ ਦੇ ਮੁਤਾਬਕ ਪਲੇਸ ਕੀਤਾ। ਲਾਹੌਰ ਦੇ ਸ਼ਹਿਰ ਨੂੰ ਜਿਸ ਤਰ੍ਹਾਂ ਉਹਨਾਂ ਨੇ ਐਡਮਿਨਿਸਟ੍ਰੇਟਿਵਲੀ ਮੁਹੱਲਿਆਂ 'ਚ ਵੰਡਿਆ, ਤਾਂ ਉੱਥੇ ਜਿਸ ਤਰ੍ਹਾਂ ਲੋਕਲ ਐਡਮਿਨਿਸਟ੍ਰੇਸ਼ਨ ਸਿਸਟਮ ਇੰਪਲੀਮੈਂਟ ਕੀਤਾ, ਉਹ ਸਮਝ ਆਉਂਦੀ ਹੈ ਵੀ ਉਹਨਾਂ ਨੂੰ ਐਡਮਿਨਿਸਟ੍ਰੇਸ਼ਨ ਦੀ ਕਿੱਡੀ ਸੋਹਣੀ ਸਮਝ ਸੀ ਔਰ ਰਾਜਕਾਰਨ ਦੀ ਕਿੱਡੀ ਸੋਹਣੀ ਸਮਝ ਸੀ। ਕਾਜ਼ੀ ਨਿਜ਼ਾਮੁਦੀਨ ਜਿਹੜਾ ਹੈ, ਉਹ ਲਾਹੌਰ ਦਾ ਪ੍ਰਿੰਸੀਪਲ ਕਾਜ਼ੀ ਨੋਮੀਨੇਟ ਹੋਇਆ, ਕਿਉਂਕਿ ਉੱਥੇ ਮੈਜੋਰਟੀ ਪਾਪੂਲੇਸ਼ਨ ਮੁਸਲਮਾਨਾਂ ਦੀ ਸੀ। ਕਾਜ਼ੀ ਜਿਹੜਾ ਹੁੰਦਾ, ਤੁਸੀਂ ਅੱਜ ਕੱਲ੍ਹ ਦੇ ਸਮੇਂ ਸਮਝਣਾ ਚਾਹੋ ਤਾਂ ਜਿਸ ਤਰ੍ਹਾਂ ਜਸਟਿਸ ਤੁਸੀਂ ਕਹਿ ਲਓ, ਜਸਟਿਸ ਆਫ ਦਾ ਕੋਰਟ, ਇਸੇ ਤਰ੍ਹਾਂ ਸਾਦੁੱਲਾ ਚਿਸ਼ਤੀ, ਮੁਹੰਮਦ ਸ਼ਾਹ ਮੁਫਤੀ, ਇਹ ਮੈਜਿਸਟ੍ਰੇਟ ਮੁਕਰਰ ਹੋਏ ਲਾਹੌਰ ਦੇ। ਇਸ ਤੋਂ ਇਲਾਵਾ ਇੱਕ ਉਹਨਾਂ ਨੇ ਫ੍ਰੀ ਹਸਪਤਾਲ ਮਹਾਰਾਜਾ ਰਣਜੀਤ ਸਿੰਘ ਜੀ ਨੇ ਉੱਥੇ ਕਾਇਮ ਕੀਤਾ, ਜਿਹਦੀ ਦੇਖਭਾਲ ਜਿਹੜੀ ਸੀ ਉਹ ਫਕੀਰ ਨੂਰੁੱਦੀਨ, ਜਿਹੜੇ ਕਿ ਫਕੀਰ ਅਜ਼ੀਜ਼ੁੱਦੀਨ ਦੇ ਭਰਾ ਸੀ, ਉਹ ਕਰਦੇ ਸੀ। ਫਿਰ ਇਸੇ ਤਰ੍ਹਾਂ ਹੀ ਫਕੀਰ ਅਜ਼ੀਜ਼ੁੱਦੀਨ ਦਾ ਜਿਹੜਾ ਹੈ ਨੋਮੀਨੇਟ ਹੋਣਾ ਖਾਲਸਾ ਰਾਜ ਦੇ ਵਜ਼ੀਰੇ ਖਾਰਜਾ ਦੇ ਤੌਰ ਤੇ ਜਾਂ ਫੋਰਨ ਮਿਨਿਸਟਰ ਦੇ ਤੌਰ ਤੇ,
ਇਹ ਸਭ ਬਹੁਤ ਵੱਡੀਆਂ ਗੱਲਾਂ ਨੇ। ਔਰ ਫਿਰ ਜਿਸ ਤਰ੍ਹਾਂ ਕੋਈ ਮਸੀਤ ਨਹੀਂ ਢਾਈ ਗਈ, ਕੋਈ ਮੰਦਿਰ ਨਹੀਂ ਢਾਇਆ ਗਿਆ, ਬਲਕਿ ਉਹਨਾਂ ਸਾਰਿਆਂ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਵੱਡੇ ਵੱਡੇ ਦਾਨ ਕੀਤੇ, ਮਸੀਤਾਂ ਨੂੰ ਤਾਂ ਮੰਦਿਰਾਂ ਨੂੰ। ਬਹੁਤ ਵੱਡੀ ਗੱਲ ਹੈ। ਫਿਰ ਪੰਚਾਇਤ ਸਿਸਟਮ ਕਾਇਮ ਕੀਤਾ, ਜਿਹੜਾ ਲੋਕਲ ਡੈਮੋਕ੍ਰੇਸੀ ਜਾਂ ਲੋਕਲ ਗਵਰਨਮੈਂਟ ਦਾ ਸਿਸਟਮ ਹੈ, ਜਿਹੜਾ ਤੁਸੀਂ ਪੰਚਾਇਤ ਨੂੰ ਸਮਝਣਾ ਚਾਹੋ ਅੱਜ ਦੇ ਦੌਰ ਤੇ ਇਸ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਸਾਡੇ ਮੁਲਕਾਂ 'ਚ ਅੱਜ ਕੱਲ੍ਹ ਸ਼ਹਿਰ ਦੇਖਦੇ ਹਾਂ ਕਿ ਸਿਟੀ ਕਾਊਂਸਲਸ ਹੈਗੀਆਂ। ਸੋ ਇਸ ਤਰ੍ਹਾਂ ਲੋਕਲ ਗਵਰਨਮੈਂਟ ਕਾਇਮ ਕਰਨਾ, ਪੰਚਾਇਤ ਕਾਇਮ ਕਰਨਾ ਇੱਕ ਬਹੁਤ ਅਜੋਕਾ ਕੌਨਸੈਪਟ ਹੈ। ਉਸ ਸਮੇਂ ਕਿਸੇ ਨੂੰ ਵੀ ਇਹਦੀ ਸਮਝ ਨਹੀਂ ਸੀ, ਪਰ ਮਹਾਰਾਜਾ ਰਣਜੀਤ ਸਿੰਘ ਨੇ ਇਹ ਕਰਕੇ ਦਿਖਾਇਆ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਸਾਹਮਣੇ ਰੱਖਦੇ ਹੋ ਤਾਂ ਫਿਰ ਤੁਹਾਨੂੰ ਸਮਝ ਲੱਗਦੀ ਹੈ ਕਿ ਉਹ ਕਿੱਡਾ ਵੱਡਾ ਆਦਮੀ ਸੀ। ਔਰ ਮਹਾਰਾਜਾ ਰਣਜੀਤ ਸਿੰਘ ਨੇ ਦੁਨੀਆ ਨੂੰ ਦਿਖਾ ਦਿੱਤਾ ਕਿ ਖਾਲਸੇ ਦਾ ਰਾਜ ਐਸਾ ਹੋਏਗਾ ਜਿਹਦੇ ਚ ਹਰ ਕੌਮ ਨੂੰ ਅਮਨ ਅਮਾਨ ਹਾਸਲ ਹੋਏਗਾ, ਹਰ ਕੌਮ ਨੂੰ ਉਹਦੇ ਮੈਰਿਟ ਦੇ ਮੁਤਾਬਕ ਉਹਦੇ ਹੱਕ ਮਿਲਣਗੇ। ਔਰ ਹੁਣ ਬਹੁਤ ਸਾਰੇ ਅਸਾਂ ਆਪਣੇ ਬਜ਼ੁਰਗਾਂ ਕੋਲ ਵੀ ਸੁਣਿਆ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸਿਕਿਉਰਿਟੀ ਦੀ ਤਾਂ ਅਮਨ ਅਮਾਨ ਦੀ ਐਡੀ ਚੰਗੀ ਸੂਰਤ ਹਾਲ ਹੁੰਦੀ ਸੀ ਕਿ ਕੋਈ ਔਰਤ ਸੋਨੇ ਦੀ ਲੱਦੀ ਪੂਰੇ ਪੰਜਾਬ 'ਚ ਲੱਗੀ ਫਿਰੇ, ਉਹਨੂੰ ਲੁੱਟਣ ਵਾਲਾ ਕੋਈ ਨਹੀਂ ਸੀ ਹੁੰਦਾ। ਸੋ ਇਹ ਐਡੀ ਵੱਡੀ ਟਰਾਂਸਫੋਰਮੇਸ਼ਨ ਆਈ ਪੰਜਾਬ 'ਚ ਕਿ ਉਹ ਪੰਜਾਬ ਜਿਹੜਾ ਬਾਰ-ਬਾਰ ਜਿੱਥੇ ਲੁਟੇਰੇ ਲੋਕਾਂ ਨੂੰ ਸੁੱਖ ਦਾ ਸਾਹ ਨਹੀਂ ਸਨ ਲੈਣ ਦਿੰਦੇ, ਉਸੇ ਪੰਜਾਬ ਦੇ ਵਿੱਚ ਇਹ ਹਾਲਤ ਚੰਗੀ ਹੋ ਗਈ ਕਿ ਲੋਕਾਂ ਨੂੰ ਖਾਣ ਨੂੰ ਮਿਲਿਆ, ਲੋਕਾਂ ਨੂੰ ਸਹੂਲਤਾਂ ਮਿਲੀਆਂ, ਬੱਚਿਆਂ ਨੂੰ ਤਾਲੀਮ। ਔਰ ਫਿਰ ਇਹ ਮੈਂ ਗੱਲ ਮੈਂਸ਼ਨ ਕਰਨਾ ਚਾਹਾਂਗਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ 1,33,000 ਬੱਚੇ, ਜਿਹਨਾਂ 'ਚ 30-33,000 ਤਕਰੀਬਨ ਮੁਸਲਮਾਨ ਬੱਚੇ ਸਨ, ਆਪਣੇ ਆਪਣੇ ਧਰਮ ਦੇ ਮੁਤਾਬਕ ਜਿਹੜੇ ਸੀ ਉਹ ਤਾਲੀਮ ਹਾਸਲ ਕਰਦੇ ਸੀ। ਤਾਂ ਮੈਂ ਅਗਰ ਇਹ ਦੇਖਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਤਾਂ ਸਹੀ ਮਾਅਨਿਆਂ ਦੇ ਵਿੱਚ ਬੇਸ਼ੱਕ ਸਿੱਖੀ ਦਾ ਰਾਜ ਸੀ, ਪਰ ਮੈਂ ਸਮਝਦਾ ਕਿ ਸਹੀ ਮਾਅਨਿਆਂ ਜਿਹੜੀ ਡੈਮੋਕ੍ਰੇਸੀ ਔਰ ਸੈਕੂਲਰਿਜ਼ਮ ਦੀ ਜਿਹੜੀ ਨੀਂਹ ਹੈ ਉਹ ਮਹਾਰਾਜਾ ਰਣਜੀਤ ਸਿੰਘ ਨੇ ਰੱਖੀ ਹੈ। ਅੱਜ ਕੱਲ ਇੱਕ ਸੋ ਕਾਲਡ ਸੈਕੂਲਰ ਸਟੇਟ ਹੈਗੀ ਆ ਦੁਨੀਆ ਤੇ, ਜਿਹਨੂੰ ਇੰਡੀਆ ਕਿਹਾ ਜਾਂਦਾ ਹੈ, ਜਿਹੜੀ ਵੈਸੇ ਤਾਂ ਹਿੰਦੂਤਵੀ ਸਟੇਟ ਆ ਪਰ ਆਪਣੇ ਆਪ ਨੂੰ ਸੈਕੂਲਰ ਸਟੇਟ ਕਹਿੰਦੀ ਆ। ਉਹਨਾਂ ਨੂੰ ਚਾਹੀਦਾ ਥੋੜਾ ਜਿਹਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਸਿੱਖਣ ਕਿ ਸੈਕੂਲਰ ਸਟੇਟ ਉਹ ਹੁੰਦੀ ਆ ਜਿਹੜੀ ਆਪਣੇ ਧਰਮ ਤੋਂ ਹਟੇ ਨਾ ਤੇ ਲੋਕਾਂ ਦੇ ਧਰਮ 'ਚ ਮੁਦਾਖਲਤ ਨਾ ਕਰੇ। ਉਹ ਕਹਿੰਦੇ ਨੇ ਕਿ ਉਹ ਕਿਸੇ ਨੇ ਬੜਾ ਸੋਹਣਾ ਕਿਹਾ ਵੀ ਸੈਕੂਲਰ ਦਾ ਇਹ ਹੁੰਦਾ ਕਿ ਆਪਣਾ ਛੋੜੋ ਨਾ, ਕਿਸੇ ਕੋ ਛੇੜੋ ਨਾ। ਤੇ ਇਹ ਮਹਾਰਾਜਾ ਰਣਜੀਤ ਸਿੰਘ ਦੀ ਰਾਜ ਦੀ ਬੁਨਿਆਦ ਸੀ। ਤਾਂ ਸੋ ਉਸ ਰਾਜ ਦੇ ਜਾਹੋ ਜਲਾਲ ਦੇ ਬਾਰੇ ਬਹੁਤ ਸਾਰੇ ਵੈਸਟਰਨ ਹਿਸਟੋਰੀਅਨਸ ਨੇ ਵੀ ਲਿਖਿਆ ਹੈ, ਕੰਟੈਂਪਰੇਰੀ ਸੋਰਸਿਸ ਵੀ ਇਸ ਚੀਜ਼ ਦੀ ਗਵਾਹੀ ਦਿੰਦੇ ਨੇ ਕਿ ਕਿੱਡਾ ਵੱਡਾ ਮਹਾਨ ਰਾਜ ਸੀ। ਬਿਲਕੁਲ ਬਿਲਕੁਲ। ਤੇ ਵੀਰ ਜੀ ਤੁਸੀਂ ਸਿੱਖ ਰਾਜ ਦੀ ਵੀ ਗੱਲ ਪੂਰੀ ਸਾਨੂੰ ਦੱਸਿਆ ਕਿਸ ਤਰ੍ਹਾਂ ਸਿੱਖ ਰਾਜ ਹੋਣ ਦੇ ਵਿੱਚ ਆਇਆ, ਤੁਸੀਂ ਇਹ ਵੀ ਦੱਸਿਆ ਕਿ ਸਿੱਖ ਰਾਜ ਦੇ ਵਿੱਚ ਕੀ ਕੀ ਖੂਬੀਆਂ ਸੀਗੀਆਂ, ਪਰ ਜਿਸ ਤਰ੍ਹਾਂ ਸਿੱਖ ਰਾਜ ਤੁਸੀਂ ਕਹਿੰਦੇ ਸੀ ਈਜ਼ੀ ਨਹੀਂ ਸੀਗਾ ਐਸਟੈਬਲਿਸ਼ ਕਰਨਾ, ਪਰ ਜਿਸ ਤਰ੍ਹਾਂ ਸਿੱਖ ਰਾਜ ਅਫਗਾਨਿਸਤਾਨ ਤੱਕ ਸੀਗਾ, ਪਰ ਅੱਜ ਜਿਸ ਸੋਵੀਅਤ ਯੂਨੀਅਨ ਜਾਂ ਅਮਰੀਕਨ ਗਵਰਨਮੈਂਟ ਆ ਉਹ ਵੀ ਆਪਣਾ ਸਿੱਕਾ ਅਫਗਾਨਿਸਤਾਨ ਤੱਕ ਇੰਨੀ ਟੈਕਨੋਲੋਜੀ ਹੋਣ ਦੇ ਬਾਵਜੂਦ ਵੀ ਨਹੀਂ ਜਮਾ ਸਕੀਆਂ, ਪਰ ਸਿੱਖ ਰਾਜ ਨੇ ਅਫਗਾਨਿਸਤਾਨ ਤੱਕ ਆਪਣੇ ਝੰਡੇ ਗੱਡੇ ਹੋਏ ਸਨ ਮਹਾਰਾਜਾ ਰਣਜੀਤ ਸਿੰਘ ਜੀ ਦੇ। ਪਰ ਜਿਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਜੀ ਦੀ ਮੌਤ ਤੋਂ ਬਾਅਦ 10 ਸਾਲਾਂ ਦੇ ਵਿੱਚ ਇੰਨਾ ਕੁ ਡਾਊਨਫਾਲ ਹੋ ਗਿਆ, ਕੀ ਹੋ ਗਿਆ 10 ਸਾਲਾਂ ਦੇ ਵਿੱਚ ਕਿ ਸਿੱਖ ਰਾਜ ਹਜੇ ਤੱਕ ਨਹੀਂ ਕਾਇਮ ਹੋਇਆ? ਇਟਸ ਬੀਨ ਲਾਈਕ 176 years। ਇਸ ਤਰ੍ਹਾਂ ਕੀ ਗਲਤੀਆਂ ਕੀਤੀਆਂ ਕਿ ਅਸੀਂ ਹਜੇ ਤੱਕ ਆਪਣੇ ਪੈਰਾਂ ਤੇ ਖੜੇ ਨਹੀਂ ਹੋ ਪਾਏ? ਹਾਂ, ਇਹ ਬਹੁਤ ਸੋਹਣੀ ਗੱਲ ਕੀਤੀ ਹੈ ਤੁਸੀਂ ਕਿ ਮਹਾਰਾਜਾ ਰਣਜੀਤ ਸਿੰਘ ਨੇ ਪਿਸ਼ਾਵਰ ਤੋਂ ਵੀ ਅੱਗੇ ਲੱਦਾਖ, ਇੱਕ ਪਾਸੇ ਪਿਸ਼ਾਵਰ ਤੱਕ ਮਹਾਰਾਜਾ ਰਣਜੀਤ ਸਿੰਘ ਉਸ ਤੋਂ ਅੱਗੇ ਟੱਪ ਗਏ ਰਾਜ ਉਹਨਾਂ ਦਾ। ਫਿਰ ਸਿਰਫ ਅਫਗਾਨਿਸਤਾਨ ਨਹੀਂ, ਚੀਨ ਦੇ ਵਿੱਚ ਜਿਹੜੀ ਲੱਦਾਖ ਹੈ, ਲੱਦਾਖ ਤੋਂ ਅੱਗੇ ਤੱਕ ਸਾਊਥ 'ਚ ਸਿੱਖ ਰਿਆਸਤ ਸੀ। ਤਾਂ 1,45,000 ਸਕੁਏਅਰ ਮਾਈਲ ਉਹਦਾ ਰਕਬਾ ਸੀ। 1,45,000 ਮੁਰੱਬਾ ਕਿਲੋਮੀਟਰ ਬਹੁਤ ਵੱਡਾ ਥਾਂ ਹੁੰਦਾ ਹੈ। ਔਰ ਅਫਗਾਨਿਸਤਾਨ ਤੇ ਹਮਲਾ ਕਰਨ 'ਚ ਕੋਈ ਕਾਮਯਾਬ ਨਹੀਂ ਹੋਇਆ ਹਿੰਦੁਸਤਾਨ 'ਚ, ਨਾ ਹੀ ਉੱਥੇ ਉਹਨਾਂ ਦੀ ਕਿਸੇ ਜ਼ਮੀਨ ਤੇ ਜਿਹੜਾ ਹੈ ਰਾਜ ਕਰਨ 'ਚ ਕਾਮਯਾਬ ਹੋਇਆ। ਬੜੀਆਂ ਬੜੀਆਂ ਰਿਆਸਤਾਂ ਆਈਆਂ। ਇਹ ਹੀ ਹੋਇਆ ਹਮੇਸ਼ਾ ਕਿ ਲੋਕ ਅਫਗਾਨਿਸਤਾਨ ਤੋਂ ਹਿੰਦੁਸਤਾਨ ਜਾਂ ਪੰਜਾਬ ਤੇ ਹਮਲਾ ਕਰਕੇ ਕਬਜ਼ਾ ਕਰਦੇ ਨੇ। ਪੰਜਾਬੀਆਂ ਨੂੰ ਰਾਜ ਦਾ ਮੌਕਾ ਅਫਗਾਨਿਸਤਾਨ ਤੇ ਜਾਂ ਰਾਜਾ ਜੈਪਾਲ ਦੇ ਜ਼ਮਾਨੇ 'ਚ ਮਿਲਿਆ ਸੀ, ਕੋਈ ਉਸ ਮਹਾਰਾਜਾ ਰਣਜੀਤ ਸਿੰਘ ਤੋਂ 7 ਸਦੀਆਂ ਪਹਿਲਾਂ, ਤੇ ਜਾਂ ਮਹਾਰਾਜਾ ਰਣਜੀਤ ਸਿੰਘ ਦੇ ਜ਼ਮਾਨੇ ਦੇ ਵਿੱਚ ਉੱਥੇ ਤੱਕ ਰਾਜ ਗਿਆ। ਪਰ ਡਾਊਨਫਾਲ ਕਿਉਂ ਹੋਇਆ? ਡਾਊਨਫਾਲ ਇਸੇ ਵਾਸਤੇ ਦੇਖੋ, ਐਡੀ ਵੱਡੀ ਰਿਆਸਤ ਦਾ ਡਾਊਨਫਾਲ ਹੋਣਾ, ਇੱਕ ਤੇ ਇਹ ਹੈ ਕਿ ਸਭ ਤੋਂ ਵੱਡੀ ਗੱਲ ਕਿ ਲੋਕਾਂ ਦੇ ਆਪਸ ਦੀਆਂ ਨਾ ਇਤਫਾਕੀਆਂ, ਜਰਨੈਲਾਂ ਦੀਆਂ ਗੱਦਾਰੀਆਂ, ਔਰ ਗੁਰੂ ਸਾਹਿਬ ਨੇ ਜਿਹੜਾ ਇਕੁਐਲਿਟੀ ਦਾ ਤਸੱਵੁਰ ਦਿੱਤਾ ਹੈ ਜਿਹਦੇ ਵਿੱਚ ਬਹੁਤ ਸਾਰੀਆਂ
ਖਵਾਤੀਨ ਲੇਡੀਜ਼ ਜਾਂ ਵੂਮਨ ਰਾਈਟਸ ਜਿਹੜੇ ਆ ਉਹਨਾਂ ਦਾ ਵੀ ਬਰਾਬਰੀ ਦਾ ਆਦਰ ਕੀਤਾ ਹੈ, ਬਲਕਿ ਔਰਤਾਂ ਦੇ ਹੱਕਾਂ ਦੀ ਗੱਲ ਬਾਰ-ਬਾਰ ਗੁਰੂ ਸਾਹਿਬ ਨੇ ਕੀਤੀ ਹੈ। ਪਰ ਅਨਫੋਰਚੂਨੇਟ ਇਹ ਹੈ ਕਿ ਮਹਾਰਾਣੀ ਜਿੰਦਾਂ ਨੂੰ ਉਸ ਵਕਤ ਦੀ ਜਿਹੜੇ ਸਿੱਖ ਜਰਨੈਲ ਸਨ ਉਹਨਾਂ ਨੇ ਉਹ ਮਾਨ ਸਨਮਾਨ ਨਹੀਂ ਦਿੱਤਾ ਜਿਹੜਾ ਦੇਣਾ ਚਾਹੀਦਾ ਸੀ, ਬਲਕਿ ਉਸ ਵਿਚਾਰੀ ਨੂੰ ਬਾਰ-ਬਾਰ ਤੰਗ ਕੀਤਾ ਗਿਆ। ਸੋ ਇਹ ਆਪਸ ਦੇ ਵਿੱਚ ਜਿਹੜੀਆਂ ਫਿਰ ਜਿਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦੀ ਸੰਤਾਨ ਨੂੰ ਜਿਸ ਨਾਲ ਸਾਜ਼ਿਸ਼ਾਂ ਕਰਕੇ ਮਰਵਾਇਆ ਗਿਆ ਔਰ ਜਿਹੜੀ ਸਿਵਲ ਵਾਰ ਹੋਈ ਉਹਦੇ ਨਤੀਜੇ ਦੇ ਵਿੱਚ ਸਿੱਖੀ ਦਾ ਰਾਜ ਮੁੱਕ ਗਿਆ। ਜ਼ਾਹਿਰ ਉਹਦੇ 'ਚ ਉਸ ਵੇਲੇ ਅੰਗਰੇਜ਼ ਦਾ ਵੀ ਬਹੁਤ ਜ਼ਿਆਦਾ ਇੰਟਰਸਟ ਸੀ, ਕਿਉਂਕਿ ਪੰਜਾਬ ਉਸ ਵੇਲੇ ਇੱਕ ਵਾਹਿਦ ਇਕੱਲੀ ਰਿਆਸਤ ਖੜੀ ਸੀ ਜਿਹੜੀ ਇੱਕ ਇੰਡੀਪੈਂਡੈਂਟ ਆਟੋਨਮਸ ਸਟੇਟ ਸੀ। ਬਾਕੀ ਪੂਰੇ ਹਿੰਦੁਸਤਾਨ ਤੇ ਉਸ ਵੇਲੇ ਅੰਗਰੇਜ਼ ਕਾਬਜ਼ ਹੋ ਚੁੱਕੇ ਸੀ। ਜਿਸ ਤਰ੍ਹਾਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਟੀਪੂ ਸੁਲਤਾਨ ਸ਼ਹੀਦ ਹੋ ਚੁੱਕੇ ਸੀ, ਉਸ ਤੋਂ ਪਹਿਲੇ ਸਿੰਧ ਦੇ ਜਿਹੜੇ ਤਾਲਪੁਰ ਫੈਮਿਲੀ ਸੀ ਜਿਹੜੀ ਸਿੰਧ ਤੇ ਹਕੂਮਤ ਕਰਦੀ ਸੀ ਉੱਤੇ ਅੰਗਰੇਜ਼ ਕਬਜ਼ਾ ਉਹਨਾਂ ਨੇ ਕਰ ਚੁੱਕੇ ਸੀ, ਹੋਰ ਪੂਰੇ ਹਿੰਦੁਸਤਾਨ ਤੇ ਕਾਬਜ਼ ਸੀ। ਸੋ ਉਹੀ ਗੱਲ ਕਿ ਲੋਕਾਂ ਦਾ ਹੰਕਾਰ ਜਿੱਤੋਂ ਗੁਰੂ ਸਾਹਿਬ ਨੇ ਮਨਾ ਕੀਤਾ, ਸਿੱਖਾਂ ਜਰਨੈਲਾਂ ਦਾ ਕ੍ਰੋਧ ਉਹ ਤੋਂ ਹੀ ਸਿੱਖੀ ਮਨਾ ਕਰਦੀ ਹੈ, ਔਰ ਆਪਸ ਦੀ ਜਿਹੜੀ ਪਾੜ ਹੈ ਔਰ ਆਪਸ ਦੇ ਵਿੱਚ ਜਿਹੜੀ ਫ੍ਰਿਕਸ਼ਨ ਹੈ ਉਹਨੇ ਇਸ ਖਾਲਸੇ ਦੇ ਰਾਜ ਨੂੰ ਮੁਕਾਇਆ ਪੰਜਾਬ 'ਚ। ਜੀ ਜੀ ਤੇ ਵੀਰ ਜੀ ਹੁਣ ਅਸੀਂ ਖਾਲਸਾ ਰਾਜ ਨੂੰ ਅੱਜ ਦੇ ਸੰਦਰਭ ਦੇ ਵਿੱਚ ਵੀ ਦੇਖਣਾ ਚਾਹੁੰਦੇ ਕਿ ਅੱਜ ਇਸ ਵੇਲੇ ਭਾਰਤ ਦੇ ਕੀ ਹਾਲਾਤ ਨੇ। ਪਰ ਜਿਸ ਤਰ੍ਹਾਂ ਅੱਜ ਤੱਕ ਅਸੀਂ ਖਾਲਸਾ ਰਾਜ ਲਈ ਜਾਂ ਆਪਣੇ ਸਿੱਖ ਰਾਜ ਜੱਦੋਜਹਿਦ ਕਰ ਰਹੇ ਹਾਂ, ਉਸ ਵੇਲੇ ਵੀ ਅਸੀਂ ਮਾਈਨੋਰਿਟੀਜ਼ ਨੂੰ ਹਮੇਸ਼ਾ ਇਕੁਅਲ ਰੱਖਿਆ ਸੀ। ਪਰ ਇਸ ਵੇਲੇ ਜਿਸ ਤਰ੍ਹਾਂ ਉਸ ਨਾਦਰ ਸ਼ਾਹ ਨੇ ਤੁਸੀਂ ਗੱਲ ਕੀਤੀ ਕਿ ਲੱਖ ਦੇ ਕਰੀਬ ਲੋਕਾਂ ਨੂੰ ਮਾਰ ਦਿੱਤਾ ਸੀ, ਆਪਣੇ ਹੀ ਮੁਸਲਮਾਨਾਂ ਨੂੰ ਮਾਰ ਦਿੱਤਾ ਸੀ, ਇਸੇ ਤਰ੍ਹਾਂ ਇੰਡੀਅਨ ਗਵਰਨਮੈਂਟ ਵੀ ਅੱਜ ਉਹੀ ਕਰ ਰਹੀ ਹੈ। ਆਪਣੇ ਲੋਕਾਂ ਨੂੰ ਆਪਣੇ ਬੈਨੀਫਿਟ ਦੇ ਲਈ ਉਹ ਇੰਡੀਆ ਦੇ ਵਿੱਚ ਉਹਨਾਂ ਦਾ ਜੈਨੋਸਾਈਡ ਕਰ ਰਹੀ ਹੈ ਜਾਂ ਆਪਣੇ ਹੀ ਲੋਕਾਂ ਨੂੰ ਮਾਰ ਰਹੀ ਹੈ। ਅੱਜ ਦੇ ਸੰਦਰਭ ਦੇ ਵਿੱਚ ਇੰਡੀਆ ਦਾ ਰਾਜ, ਭਾਰਤ ਦਾ ਰਾਜ ਹੈ ਤੇ ਉਸ ਵੇਲੇ ਸਿੱਖ ਰਾਜ ਵਿੱਚ ਤੁਸੀਂ ਕੀ ਡਿਫਰੈਂਸਿਸ ਵੇਖਦੇ ਹੋ? ਦੇਖੋ, ਗੱਲ ਇਹ ਹੈ ਕਿ ਜੇ ਆਪਣੇ ਸਮਝਦੇ ਹੋਣ ਨਾ ਤਾਂ ਮਾਰਨ ਨਾ, ਉਹ ਆਪਣੇ ਸਮਝਦੇ ਹੀ ਨਹੀਂ। ਭਾਵੇਂ ਲੋਕਾਂ ਕੋਲ ਪਾਸਪੋਰਟ ਹੈ ਉੱਥੇ ਇੰਡੀਆ ਦਾ, ਪਰ ਜੇ ਇੰਡੀਆ ਨੇ ਸਿੱਖਾਂ ਨੂੰ ਜਾਂ ਹੋਰ ਘੱਟ ਗਿਣਤੀਆਂ ਨੂੰ, ਸਿਰਫ ਸਿੱਖਾਂ ਨੂੰ ਨਹੀਂ, ਕ੍ਰਿਸਚੀਅਨਸ ਦੀ ਵੀ ਪਰਸੀਕਿਊਸ਼ਨ ਹੋ ਰਹੀ ਹੈ, ਮੁਸਲਮਾਨਾਂ ਦੀ ਵੀ ਪਰਸੀਕਿਊਸ਼ਨ ਹੋ ਰਹੀ ਹੈ, ਅਗਰ ਉਹਨਾਂ ਘੱਟ ਗਿਣਤੀਆਂ ਨੂੰ ਭਾਰਤ ਦਾ ਹਿੱਸਾ ਸਮਝਿਆ ਹੁੰਦਾ ਤਾਂ ਉਹਨਾਂ ਨੂੰ ਰਾਈਟ ਆਫ ਇਕੁਅਲ ਸਿਟੀਜ਼ਨਸ਼ਿਪ ਦਿੰਦੇ। ਔਰ ਸਿੱਖਾਂ ਵਰਗੀ ਮਾਰਸ਼ਲ ਰੇਸ ਜਿਹਨੇ ਹਿੰਦੁਸਤਾਨ ਲਈ ਆਪਣਾ ਖੂਨ ਬਹਾਇਆ, ਸਿੱਖਾਂ ਜਿਹੀ ਰੇਸ ਜਿਹਨੇ ਜਿਹਦੀ ਵਜ੍ਹਾ ਤੋਂ 1965 ਦੀ ਜੰਗ, ਉਸ ਤੋਂ ਪਹਿਲਾਂ 62 ਦੀ ਜੰਗ, ਫਿਰ 71 ਦੀ ਜੰਗ, ਉਹਨਾਂ ਸਾਰਿਆਂ ਦੇ ਵਿੱਚ ਸਿੱਖਾਂ ਨੇ ਹਿੰਦੁਸਤਾਨ ਦਾ ਦਿਫਾਅ ਕੀਤਾ ਹੈ, ਬੇਸ਼ੁਮਾਰ ਕੁਰਬਾਨੀਆਂ ਦਿੱਤੀਆਂ ਨੇ। ਪਰ ਹਿੰਦੁਸਤਾਨੀ ਸਰਕਾਰ ਜਿਹੜੀ ਹੈ ਉਹ ਜ਼ੁਲਮ ਢਾਂਦੀ ਰਹੀ, ਕਿਉਂਕਿ ਮੈਂ ਸਮਝਦਾ ਵੀ ਰਾਜ ਜੇ ਕਿਸੇ ਮੂਰਖ ਦੇ ਹੱਥ ਆ ਜਾਏ ਤਾਂ ਬਜਾਏ ਦੇ ਕਿ ਉਹ ਲੋਕਾਂ ਦਾ ਭਲਾ ਕਰੇ, ਉਹ ਲੋਕਾਂ ਦਾ ਬੁਰਾ ਹੀ ਕਰਦਾ। ਹੁਣ ਤੁਸੀਂ ਨਾਦਰ ਸ਼ਾਹ ਦੀ ਗੱਲ ਕਰ ਲਓ, ਉਹਨੇ ਦਿੱਲੀ ਦੇ ਮੁਸਲਮਾਨਾਂ ਨੂੰ ਆਪਣਾ ਮੁਸਲਮਾਨ ਭਰਾ ਨਹੀਂ ਸਮਝਿਆ। ਉਹਨੇ 1 ਲੱਖ ਬੰਦਾ ਮਾਰ ਦਿੱਤਾ ਕਿਉਂਕਿ ਇਹ ਸਮਝਦਾ ਸੀ ਵੀ ਇਹ ਇੱਕ ਹੋਰ ਰੀਜਨ ਦੇ ਲੋਕ ਆ, ਇੱਕ ਹੋਰ ਥਾਂ 'ਚ ਵੱਸਦੇ ਆ, ਇਹਨਾਂ ਦੀ ਹੋਂਦ ਹੋਰ ਆ, ਇਸ ਵਾਸਤੇ ਉਹਨੇ ਉਹਨਾਂ ਨੂੰ ਮਾਰ ਦਿੱਤਾ। ਸੋ ਇਹ ਕੁਛ ਹੁਣ ਇੰਡੀਅਨ ਸਰਕਾਰ ਕਰ ਰਹੀ ਹੈ ਕਿ ਉਹ ਲੋਕ ਜਿਹੜੇ ਇੰਡੀਅਨ ਸਿਟੀਜ਼ਨ ਨੇ, ਜਿਨ੍ਹਾਂ ਕੋਲ ਉੱਥੇ ਦਾ ਪਾਸਪੋਰਟ ਹੈ, ਜਿਹੜੇ ਉਸ ਮੁਲਕ ਲਈ ਜਿਹੜੇ ਹਨ ਕੁਰਬਾਨੀਆਂ ਦਿੰਦੇ ਆਏ ਨੇ, ਉਹਨਾਂ ਨੂੰ ਉਹਨਾਂ ਦੇ ਹੱਕ ਦੇਣ ਨੂੰ ਤਿਆਰ ਨਹੀਂ। ਨਾ ਸਿਰਫ ਕਿ ਹੱਕ ਦੇਣ ਨੂੰ ਤਿਆਰ ਨਹੀਂ, ਉਹਨਾਂ ਦੀ ਹੋਂਦ ਹੀ ਮੁਕਾ ਦੇਣਾ ਚਾਹੁੰਦੀ ਹੈ। ਤੇ ਉਹ ਲੇਕਿਨ ਬੀਬਾ ਜੀ ਗੱਲ ਸਮਝਣ ਦੀ ਇਹਦੇ 'ਚ ਇਹ ਆ ਕਿ ਹਿੰਦੂਤਵਾ ਦਾ ਜਿਹੜਾ ਏਜੰਡਾ ਉਹ ਇਹੀ ਆ ਕਿ ਤੁਸੀਂ ਦੇਖੋ ਸਵਰਕਰ ਦੀ ਜਿਹੜੀ ਕਿਤਾਬ ਹੈ 1923 'ਚ ਜਿਹੜੀ ਛਪੀ ਆ ਹਿੰਦੂਤਵਾ ਦੇ ਉੱਤੇ, ਉਹਦਾ ਤੁਸੀਂ ਪਹਿਲਾ ਟਾਈਟਲ ਪੇਜ ਜਿਹੜਾ ਉਹ ਚੁੱਕ ਕੇ ਦੇਖੋ, ਉਹ 'ਚ ਉਹਨੇ ਹਿੰਦੂ ਦੀ ਡੈਫੀਨੇਸ਼ਨ ਇਹ ਕੀਤੀ ਆ ਵੀ ਜਿਹੜੇ ਬੰਦੇ ਹਿੰਦੁਸਤਾਨ 'ਚ ਜੰਮੇ ਆ ਇਸ ਜ਼ਮੀਨ ਤੇ, ਉਹ ਸਾਰੇ ਦੇ ਸਾਰੇ ਹਿੰਦੂ ਆ। ਤਾਂ ਦੂਸਰਾ ਉਹਨਾਂ ਦਾ ਇਹ ਕਨਸੈਪਟ ਹੈ ਹਿੰਦੂਤਵੀਆਂ ਦਾ ਕਿ ਜਿਹੜੇ ਲੋਕ ਜਿਨ੍ਹਾਂ ਦੀਆਂ ਹੋਲੀ ਲੈਂਡਸ ਹਿੰਦੁਸਤਾਨ 'ਚ ਹੋਣ ਤੇ ਉਹ ਜਿਹੜੇ ਆ ਉਹ ਸਾਰੇ ਦੇ ਸਾਰੇ ਹਿੰਦੂ ਆ। ਉਸ ਵਿੱਚ ਦੇਖੋ ਸਿੱਖ ਵੀ ਉਹ ਇਹ ਸਮਝਦੇ ਆ ਵੀ ਸਿੱਖ ਵੀ ਹਿੰਦੂਇਜ਼ਮ ਦਾ ਹਿੱਸਾ ਉਹਨਾਂ ਨੂੰ ਬਣਨਾ ਚਾਹੀਦਾ, ਬੋਧੀਆਂ ਨੂੰ ਤੇ ਜੈਨੀਆਂ ਨੂੰ। ਤੇ ਜਿਹੜੇ ਮੁਸਲਮਾਨ ਆ ਤੇ ਕ੍ਰਿਸਚਨ ਆ, ਕਿਉਂਕਿ ਇਹਨਾਂ ਦੀਆਂ ਹੋਲੀ ਲੈਂਡ ਤਾਂ ਬਾਹਰ ਆ ਹਿੰਦੁਸਤਾਨ ਤੋਂ, ਤੇ ਜਾਂ ਤੇ ਕਨਵਰਟ ਹੋ ਜਾਣ ਤੇ ਜਾਂ ਇਹਨਾਂ ਨੂੰ ਬਾਹਰ ਸੁੱਟ ਦਿੱਤਾ ਜਾਵੇ। ਸੋ ਇਹ ਸੋਚ ਆ, ਇਸੇ ਕਾਰਨ ਉਹ ਲੋਕਾਂ ਦੀ ਹੋਂਦ ਮੁਕਾਉਣ ਤੇ ਲੱਗੇ ਨੇ। ਔਰ ਫਿਰ ਉਹਨਾਂ ਨੂੰ ਇੱਕ ਹੋਰ ਵੀ ਬੜਾ ਮਸਲਾ, ਉਹਨਾਂ ਨੂੰ ਪਤਾ ਵੀ ਸਿੱਖੀ ਦੇ ਵਿੱਚ ਇੱਕ ਪੋਲੀਟੀਕਲ ਪੋਟੈਂਸ਼ੀਅਲ ਹੈ। ਕਿਉਂਕਿ ਜਿਹੜੀ ਗੱਲ ਮੈਂ ਪਹਿਲਾਂ ਵੀ ਕਈ ਵਾਰੀ ਕਰ ਚੁੱਕਾ ਹਾਂ ਕਿ ਜਿਹੜਾ ਗੁਰੂ ਸਾਹਿਬ ਨੇ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਦਾ ਜਿਹੜਾ ਹੈ, ਇਹ ਅਸੀਂ ਹੁਣ ਅਰਦਾਸ ਦੇ ਤੌਰ ਤੇ ਪੜ੍ਹੀ ਜਾਂਦੇ ਹਾਂ। ਅਸੀਂ ਸਮਝਦੇ ਗੁਰੂ ਸਾਹਿਬ ਦਾ ਦੋੜਾ,
ਪਰ ਇਹ ਗੁਰੂ ਸਾਹਿਬ ਦਾ ਆਦੇਸ਼ ਹੈ। ਇਹਦੀ ਮੈਂ ਡਿਟੇਲ ਥੋੜਾ ਜਿਹਾ ਇਹਨੂੰ ਟੱਚ ਕਰਨਾ ਚਾਹਾਂਗਾ। ਵੀ ਤੁਹਾਨੂੰ ਪਤਾ ਵੀ 30 ਮਾਰਚ 1699 ਨੂੰ ਅਨੰਦਪੁਰ ਸਾਹਿਬ ਦੇ ਵਿੱਚ ਜਿਸ ਵੇਲੇ ਗੁਰੂ ਸਾਹਿਬ ਨੇ 5 ਸਿਰਾਂ ਦੀ ਕੁਰਬਾਨੀ ਮੰਗੀ ਹੈ ਔਰ ਖਾਲਸੇ ਦੀ ਸਿਰਜਣਾ ਕੀਤੀ ਹੈ, ਉਸ ਦੇ ਬਾਅਦ ਹੀ ਉਹਨਾਂ ਨੇ ਜਿਹੜਾ ਹੈ 1708 ਦੇ ਵਿੱਚ ਜਿਹੜਾ ਹੈ ਉਹ ਲੋਕਾਂ ਨੂੰ ਜਿਹੜਾ ਹੈ ਰਾਜ ਦਾ ਵੀ ਨਾਲ ਹੀ ਆਦੇਸ਼ ਦਿੱਤਾ ਹੈ। ਅੱਛਾ, ਉਹਦੇ ਫੌਰਨ ਬਾਅਦ ਤੁਸੀਂ ਇਹ ਦੇਖੋ ਕਿ ਗੁਰੂ ਸਾਹਿਬ ਖੁਦ ਤੇ ਜੋਤੀ ਜੋਤ ਸਮਾ ਗਏ, ਪਰ ਉਹਨਾਂ ਦਾ ਇਹ ਆਦੇਸ਼ ਜਿਹੜਾ ਬੰਦਾ ਸਿੰਘ ਬਹਾਦਰ ਨੂੰ ਬੜਾ ਸੋਹਣਾ ਸਮਝ ਆਇਆ ਤਾਂ ਉਹਨੇ ਰਾਜ ਕਾਇਮ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਪਹਿਲਾਂ ਬੰਦਾ ਸਿੰਘ ਬਹਾਦਰ ਦਾ ਜਿਹੜਾ ਥੋੜੇ ਸਮੇਂ ਲਈ ਰਾਜ ਬਣਿਆ, ਉਹਦੇ 'ਚ ਵੀ ਆਲਮੋਸਟ ਇਹੀ ਚੰਗੀਆਂ ਚੀਜ਼ਾਂ ਸੀ। ਮਸਲਾ ਉਹਨਾਂ ਨੇ ਜ਼ਮੀਨਦਾਰੀ ਸਿਸਟਮ ਦਾ ਖਾਤਮਾ ਕਰਕੇ ਜ਼ਮੀਨਾਂ ਲੋਕਾਂ 'ਚ ਵੰਡੀਆਂ, ਤਾਂ ਪਹਾੜੀ ਰਾਜੇ ਜਿਹੜੇ ਸਿੱਖਾਂ ਤੇ ਹਮਲੇਕਾਰ ਸੀ ਉਹ ਸਿੱਖਾਂ ਨੂੰ ਖਰਾਜ ਦਿੰਦੇ ਗਏ। ਤਾਂ ਫਿਰ ਮੋਹਰਾਂ ਤੇ ਲਿਖਿਆ ਗਿਆ ਕਿ ਤੇਗ ਫਤਿਹ ਨੁਸਰਤ ਬਦਰੰਗ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਾਹਿਬ। ਸਿੱਕਿਆਂ ਤੇ ਲਿਖਿਆ ਗਿਆ ਕਿ ਸਿੱਖ ਆਜ਼ਾਦ ਬਾਜ਼ ਹਰ ਦੋ ਆਲਮ ਫਜ਼ਲੇ ਸੱਚਾ ਸਾਹਿਬਸਤ ਫਤਿਹ ਤੇ ਗੁਰੂ ਗੋਬਿੰਦ ਸ਼ਹਿਨਸ਼ਾਹ ਨੇ ਨਾਨਕ ਵਾਹਬਸਤ। ਤਾਂ ਉਹਨਾਂ ਨੇ ਵੀ ਖਾਲਸੇ ਦਾ ਰਾਜ ਕਾਇਮ ਕਰਕੇ ਵਿਖਾਇਆ। ਸੋ ਸਿੱਖਾਂ ਨੂੰ ਇਸ ਗੱਲ ਦੀ ਸਮਝ ਹੋਵੇ ਨਾ ਹੋਵੇ, ਸਿੱਖ ਆਪਣੇ ਰਾਜ ਦੀ ਮੰਗ ਕਰਨ ਨਾ ਕਰਨ, ਪਰ ਜਿਹੜੇ ਸ਼ਾਤਰ ਲੋਕ ਆ ਇਸ ਗੱਲ ਦੀ ਸਮਝ ਮੁਗਲਾਂ ਨੂੰ ਵੀ ਸੀ, ਇਸ ਗੱਲ ਦੀ ਸਮਝ ਅੰਗਰੇਜ਼ਾਂ ਨੂੰ ਵੀ ਸੀ, ਇਸ ਗੱਲ ਦੀ ਸਮਝ ਅੱਜ ਕੱਲ੍ਹ ਦੀ ਹਿੰਦੂਤਵੀ ਸਰਕਾਰ ਨੂੰ ਵੀ ਹੈ ਕਿ ਇਹ ਜਿਹੜਾ ਧਰਮ ਹੈ ਸਿੱਖੀ, ਇਹਦੇ ਵਿੱਚ ਪੋਲੀਟੀਕਲ ਪੋਟੈਂਸ਼ੀਅਲ ਹੈ, ਇਹਦੀ ਆਪਣੀ ਹੋਂਦ ਹੈ ਔਰ ਇਹਨਾਂ ਦਾ ਧਰਮ ਜਿਹੜਾ ਹੈ ਉਹ ਰਾਜ ਦੇ ਨਾਲ ਜੁੜਿਆ ਹੋਇਆ ਹੈ। ਸਿੱਖ ਨੂੰ ਹੌਲੀ ਹੌਲੀ ਇਹ ਭੁੱਲਦਾ ਜਾ ਰਿਹਾ। ਅੱਜ ਕੱਲ੍ਹ ਅਜੀਬ ਤਰ੍ਹਾਂ ਦੀਆਂ ਲੋਕ ਗੱਲਾਂ ਕਰਦੇ ਆ ਕਿ ਜੀ ਗੁਰੂ ਸਾਹਿਬ ਨੇ ਰਾਜ ਦਾ ਜਿਹੜਾ ਹੁਕਮ ਦਿੱਤਾ ਉਹਦੇ ਦਿਲਾਂ ਦੇ ਰਾਜ ਤੇ ਰਾਜ ਕਰਨ ਦਾ ਹੁਕਮ ਦਿੱਤਾ। ਇਹਨਾਂ ਨੂੰ ਇਹ ਸਮਝ ਨਹੀਂ ਆਉਂਦੀ ਵੀ ਗੁਰੂ ਸਾਹਿਬ ਜਿਹੜੇ ਸੀ ਉਹ ਕੋਈ ਰਿਸ਼ੀ ਮੁਨੀ ਤੇ ਨਹੀਂ ਸੀ ਤੇ ਨਾ ਹੀ ਕੋਈ ਸਾਧੂ ਸੀ ਜੋ ਮਾਲਾ ਜਪੀ ਜਾਂਦੇ ਤੇ ਕਹਿੰਦੇ ਵੀ ਲੋਕਾਂ ਦੇ ਦਿਲਾਂ ਤੇ ਰਾਜ ਕਰੋ। ਉਹਨਾਂ ਨੇ ਖਾਲਸੇ ਨੂੰ ਆਪਣੀ ਹੋਂਦ ਦੇ ਤਹਿਤ ਆਪਣੇ ਰਾਜ ਦਾ ਆਦੇਸ਼ ਦਿੱਤਾ ਹੈ ਤਾਂ ਕਿ ਸਿੱਖਾਂ ਦੀ ਹੋਂਦ ਬਚ ਸਕੇ ਔਰ ਸਰਬੱਤ ਦਾ ਭਲਾ ਹੋਵੇ ਉਸ ਰਾਜ ਦੇ ਵਿੱਚ। ਸੋ ਇਸ ਚੀਜ਼ ਦੀ ਸਮਝ ਹੈ ਉੱਥੇ ਦੀਆਂ ਸਰਕਾਰਾਂ ਨੂੰ, ਇਸ ਵਾਸਤੇ ਬਾਰ-ਬਾਰ ਲੋਕਾਂ ਤੇ ਅਤਿਆਚਾਰ ਕਰਦੀਆਂ ਹਨ, ਪਰ ਇਹਦਾ ਫਾਇਦਾ ਉਹਨਾਂ ਨੂੰ ਨਾ ਤਾਂ ਹਿੰਦੁਸਤਾਨ ਨੂੰ ਹੈ ਨਾ ਉਹਨਾਂ ਲੋਕਾਂ ਨੂੰ ਜਿਹੜਾ ਇਹ ਕੰਮ ਕਰਨ। ਜੀ ਬਿਲਕੁਲ ਬਿਲकुल ਅਮੀਨ ਵੀਰ ਜੀ, ਅਸੀਂ ਤਾਂ ਸਮਝਦੇ ਹਾਂ ਕਿ ਸਾਨੂੰ ਸਿੱਖ ਰਾਜ ਸਾਡੇ ਲਈ ਕਿੰਨਾ ਜ਼ਰੂਰੀ ਹੈ, ਕਿਉਂਕਿ ਜਿਹੜੇ ਸਾਡੇ ਸਿੱਖ ਭੈਣ ਭਰਾ ਨੇ ਕਿਸ ਤਰ੍ਹਾਂ ਤੁਹਾਨੂੰ ਪਤਾ ਕਿ ਨਸਲਕੁਸ਼ੀ ਤੋਂ ਬਾਅਦ ਨਸਲਕੁਸ਼ੀ ਵੇਖਣੀ ਪਈ ਈਵਨ। ਪਰ ਜਿਸ ਤਰ੍ਹਾਂ ਅਸੀਂ ਗੱਲ ਕੀਤੀ ਹੈ ਖਾਲਸਾ ਰਾਜ ਦੀ ਉਸ ਵੇਲੇ ਦੀ ਟਾਈਮ ਦੀ ਜਦੋਂ ਮਹਾਰਾਜਾ ਰਣਜੀਤ ਸਿੰਘ ਸੀਗੇ ਤਾਂ ਉਸ ਵੇਲੇ ਮਾਈਨੋਰਟੀਜ਼ ਨਾਲ ਕਿੰਨਾ ਚੰਗਾ ਵਰਤਾਰਾ ਕੀਤਾ ਜਾਂਦਾ ਸੀ, ਪਰ ਜਿਸ ਤਰ੍ਹਾਂ ਹੁਣ ਇੰਡੀਆ ਦੇ ਹਾਲਾਤ ਕਿੰਨੇ ਖਰਾਬ ਨੇ। ਜਿਸ ਤੁਸੀਂ ਜਾਣੋ ਕਿ ਪਿਛਲੇ ਦਿਨੀ ਕਸ਼ਮੀਰ ਦੇ ਵਿੱਚ ਇੱਕ ਕਾਨਫਰੰਸ ਰੱਖੀ ਜਾਣੀ ਸੀ ਜਿਸ ਦੇ ਵਿੱਚ ਮੁਸਲਮਾਨਾਂ, ਸਿੱਖਾਂ ਤੇ ਈਸਾਈਆਂ ਨੇ ਇਕੱਠੇ ਹੋਣਾ ਸੀਗਾ, ਪਰ ਉਹ ਵੀ ਕਾਨਫਰੰਸ ਦਾ ਆਪਾਂ ਕਹਿੰਦੇ ਕਿ ਡੈਮੋਕ੍ਰੈਟਿਕ ਕੰਟਰੀ ਅਸੀਂ ਉੱਥੇ ਆਜ਼ਾਦ ਆ, ਪਰ ਉਹ ਕਾਨਫਰੰਸ ਨੂੰ ਵੀ ਰੱਦ ਕਰ ਦਿੱਤਾ ਗਿਆ, ਲੋਕਾਂ ਨੂੰ ਅਰੈਸਟ ਕਰ ਲਿੱਤਾ ਗਿਆ ਤੇ ਸਾਰਿਆਂ ਨੂੰ ਹਾਊਸ ਅਰੈਸਟ ਵੀ ਕੀਤਾ ਗਿਆ। ਸੋ ਈਵਨ ਲਾਈਕ ਪੀਪਲ ਡੋਨਟ ਹੈਵ ਫਰੀडम ਆਫ ਸਪੀਚ ਇਨ ਇੰਡੀਆ ਰਾਈਟ ਨਾਓ। ਡੂ ਯੂ ਥਿੰਕ ਕਿ ਲਾਈਕ ਕਾਫੀ ਲੋਕ ਤਾਂ ਸਪਰੈਸ ਹੋ ਰਹੇ ਨੇ ਇੰਡੀਆ ਦੇ ਵਿੱਚ। ਡੂ ਯੂ ਥਿੰਕ ਕਿ ਕਦੀ ਲਾਈਕ ਖਾਲਸਾ ਰਾਜ ਸਾਨੂੰ ਪਤਾ ਕਿੰਨਾ ਜ਼ਰੂਰੀ ਹੈ ਕਿ ਕਦੀ ਵੀ ਅਸੀਂ ਖੜੇ ਹੋ ਸਕਾਂਗੇ, ਕਿਉਂਕਿ ਅਸੀਂ ਤਾਂ ਬਾਹਰ ਦੇ ਲੋਕ ਇਸ ਸਮਝਦੇ ਹਾਂ ਕਿ ਸਾਡੇ ਕਿੰਨਾ ਜ਼ਰੂਰੀ ਹੈ ਤੇ ਮਾਈਨੋਰਟੀਜ਼ ਨਾਲ ਅਸੀਂ ਕਿਸ ਤਰ੍ਹਾਂ ਵਰਤਾਰਾ ਕਰਨਾ ਹੈ, ਕਿਸ ਤਰ੍ਹਾਂ ਰੱਖਣਾ ਹੈ। ਬਟ ਡੂ ਯੂ ਥਿੰਕ ਲਾਈਕ ਕਿ ਖਾਲਸਾ ਰਾਜ ਦੁਬਾਰਾ ਤੋਂ ਖੜਾ ਹੋ ਪਾਏਗਾ, ਜਿਹੜੀ ਗਲਤੀਆਂ ਅਸੀਂ ਕੀਤੀਆਂ ਨੇ ਉਹਨੂੰ ਕਿਸ ਤਰ੍ਹਾਂ ਸੁਧਾਰ ਕੇ ਅਸੀਂ somehow we could stand again? ਦੇਖੋ ਭੈਣ ਜੀ, ਗੱਲ ਇਹ ਹੈ ਕਿ ਬਹੁਤ ਸਾਰੇ ਲੋਕ ਕਹਿੰਦੇ ਆ ਵੀ ਖਾਲਸੇ ਭੁੱਲਦੇ ਜਾ ਰਹੇ ਆ, ਬਹੁਤ ਸਾਰੇ ਲੋਕ ਕਹਿੰਦੇ ਆ ਵੀ ਹੁਣ ਹੋ ਨਹੀਂ ਸਕਦਾ। ਦੁਨੀਆ 'ਚ ਕੋਈ ਸ਼ੈ ਵੀ ਇੰਪੋਸੀਬਲ ਨਹੀਂ ਹੁੰਦੀ। ਕੌਮਾਂ ਦੀ ਜਿਹੜੀ ਜ਼ਿੰਦਗੀ ਹੈ ਉਹਦੇ 'ਚ ਕਦੇ ਕੌਮਾਂ ਜਿੱਤਦੀਆਂ, ਕਦੇ ਹਾਰਦੀਆਂ, ਕਦੇ ਖਲੋਂਦੀਆਂ, ਕਦੇ ਢਹਿ ਪੈਂਦੀਆਂ ਨੇ। ਲੇਕਿਨ ਇਹ ਖਾਲਸੇ ਦਾ ਜਿਹੜਾ ਰਾਜ ਹੈ ਨਾ, ਇਹ ਗੁਰੂ ਸਾਹਿਬ ਦਾ ਆਦੇਸ਼ ਹੈ, ਗੁਰੂ ਸਾਹਿਬ ਦਾ ਖ਼ਾਬ ਹੈ, ਇਹ ਪੂਰਾ ਹੁੰਦੇ ਰਹਿਣਾ। ਦੇਖੋ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਕਾਇਮ ਹੋਣ ਤੋਂ ਪਹਿਲਾਂ 1744 ਦੇ ਵਿੱਚ ਲਖਪਤ ਰਾਏ ਨੇ ਲਾਹੌਰ ਦੇ ਗਵਰਨਰ ਨਾਲ ਮਿਲ ਕੇ ਸਿੱਖਾਂ ਦਾ ਘੱਲੂਘਾਰਾ ਕਰਾਇਆ ਸੀ। ਫਿਰ ਉਸ ਦੇ ਬਾਅਦ 1762 ਦੇ ਵਿੱਚ ਹਰਭਗਤ ਨਰਿੰਜਣੀਏ ਦੇ ਕਹਿਣ ਤੇ ਅਹਿਮਦ ਸ਼ਾਹ ਅਬਦਾਲੀ ਨੇ ਸਿੱਖਾਂ ਦਾ ਦੂਸਰਾ ਘੱਲੂਘਾਰਾ ਕੀਤਾ। ਸੋ ਉਸ ਦੇ ਬਾਅਦ ਖਾਲਸੇ ਦਾ ਰਾਜ ਤੁਸੀਂ ਕਾਇਮ ਹੁੰਦਿਆਂ ਦੇਖਿਆ ਹੈ। ਸੋ ਜੋ ਕੁਛ ਉੱਥੇ ਜ਼ੁਲਮੀ ਸਰਕਾਰ ਕਰ ਰਹੀ ਹੈ ਉਹਦਾ ਨਤੀਜਾ ਤਾਂ ਫਿਰ ਇਹ ਕੁਛ ਨਿਕਲੇਗਾ ਨਾ। ਲੋਕ ਕਿੰਨੀ ਕੁ ਚਿਰ ਬਰਦਾਸ਼ਤ ਕਰਨਗੇ। ਤਾਂ ਇਹ ਬਹੁਤ ਵੱਡੀ ਮੂਰਖਤਾ ਹੈ ਹਿੰਦੁਸਤਾਨੀ ਹਕੂਮਤ ਦੀ। ਅੱਜ ਵੀ ਅਗਰ ਉਹ ਸਿੱਖਾਂ ਕੋਲੋਂ ਮਾਫੀ ਮੰਗ ਲੈਣ, ਜਿਸ ਤਰ੍ਹਾਂ ਉਹਨਾਂ ਨੇ ਦਰਬਾਰ ਸਾਹਿਬ ਦੀ ਬੇਪੱਤੀ ਕੀਤੀ ਹੈ, ਜਿਸ ਤਰ੍ਹਾਂ ਉਹਨਾਂ ਨੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਹੈ, ਜਿਸ ਤਰ੍ਹਾਂ ਉਹਨਾਂ ਨੇ ਸਿੱਖਾਂ ਦੀ ਨਸਲ ਨੂੰ ਨਸ਼ਿਆਂ ਚ ਲਾਇਆ ਹੈ, ਜਿਸ ਤਰ੍ਹਾਂ ਪੰਜਾਬ ਨੂੰ ਕਰਜ਼ਾਈ ਕੀਤਾ ਹੈ, ਤਾਂ ਹਿੰਦੁਸਤਾਨੀ ਸਰਕਾਰ ਨੂੰ ਚਾਹੀਦਾ ਵੀ ਸਿੱਖਾਂ ਕੋਲੋਂ ਇਹਨਾਂ ਸਾਰੀਆਂ ਸ਼ਾਵਾਂ ਤੇ ਮਾਫੀ ਮੰਗੇ, ਬਜਾਏ ਇਸ ਤੇ ਕਿ ਉਹਨਾਂ ਨੂੰ ਅਪਰੈਸ ਕਰੇ, ਸਿੱਖਾਂ ਦੀ ਆਉਣ ਵਾਲੀ ਨਸਲ ਦੇ ਇਨਵੈਸਟ ਕਰੇ। ਤੇ ਜੇ ਉਹਨੂੰ ਬੜਾ ਹੀ ਸ਼ੌਕ ਹੈ ਵੀ ਭਾਰਤ ਤੋਂ ਲੋਕ ਆਜ਼ਾਦੀ ਨਾ ਮੰਗਣ, ਤਾਂ ਜੇ ਤੁਸੀਂ ਲੋਕਾਂ ਨੂੰ ਦਬਾਉਂਦੇ ਜਾਓਗੇ
ਜੇ ਲੋਕਾਂ ਦੇ ਹੱਕ ਖੋਂਦੇ ਜਾਓਗੇ ਤਾਂ ਤੁਸੀਂ ਜਿਹੜੀ ਸੋ ਕਾਲਡ ਡੈਮੋਕ੍ਰੇਸੀ ਹੈ ਇਹ ਦੁਨੀਆ ਬਹੁਤ ਸਾਰੇ, ਮੈਂ ਇਹ ਵੀ ਕਹਿਣਾ ਚਾਹੁੰਦਾ ਵੀ ਇਹ ਜਿਹੜੇ ਲੋਕ ਰੋਣਾ ਲਾਉਂਦੇ ਡੈਮੋਕ੍ਰੇਸੀ ਇਹ ਸ਼ਾਇਦ ਦਾ ਨਾਂ ਨਹੀਂ ਹੈ ਕਿ ਲੋਕ ਆ ਕੇ ਵੋਟ ਪਾ ਕੇ ਕੁਝ ਲੋਕਾਂ ਨੂੰ ਇਲੈਕਟ ਕਰਕੇ ਤਾਂ ਇੱਕ ਪਾਰਲੀਮੈਂਟ ਚ ਘੱਲ ਦੇਣ। ਦਿਸ ਇਜ਼ ਨਾਟ ਕਾਲਡ ਅ ਡੈਮੋਕ੍ਰੇਸੀ। ਇਸ ਤਰ੍ਹਾਂ ਦੀ ਡੈਮੋਕ੍ਰੇਸੀ ਨਾਰਥ ਕੋਰੀਆ ਚ ਵੀ ਹੈ, ਜਿਹਦੇ ਵਿੱਚ ਹਰ ਸਾਲ ਇਲੈਕਸ਼ਨ ਹੁੰਦੇ ਨੇ ਤਾਂ ਉਹੀ ਬੰਦਾ ਫਿਰ ਇਲੈਕਟ ਹੋ ਕੇ ਨਾਰਥ ਕੋਰੀਆ ਦਾ ਪ੍ਰੈਜ਼ੀਡੈਂਟ ਬਣ ਜਾਂਦਾ ਹੈ। ਹਿਟਲਰ ਵੀ ਕੋਈ ਫੌਜੀ ਜਰਨੈਲ ਨਹੀਂ ਸੀ, ਉਹਨੂੰ ਵੀ ਲੋਕਾਂ ਨੇ ਹੀ ਉੱਥੇ ਤੱਕ ਪਹੁੰਚਾਇਆ ਸੀ। ਸੋ ਡੈਮੋਕ੍ਰੇਸੀ ਦੀ ਸਪਿਰਿਟ ਹੀ ਨਹੀਂ ਹੈ ਇੱਕ ਮੁਲਕ 'ਚ। ਲੋਕਾਂ ਨੂੰ ਆਪਣੀ ਗੱਲ ਕਹਿਣ ਦੀ ਇਜਾਜ਼ਤ ਨਹੀਂ, ਲੋਕਾਂ ਨੂੰ ਆਪਣੀ ਹੋਂਦ ਦੀ ਹਿਫਾਜ਼ਤ ਕਰਨ ਦੀ ਇਜਾਜ਼ਤ ਨਹੀਂ। ਤਾਂ ਕਿਹੜਾ ਸੈਕਸ਼ਨ 19 ਹੈ ਜਿਹੜਾ ਕਹਿੰਦਾ ਜੀ ਰਾਈਟ ਆਫ ਇਕੁਅਲ ਸਿਟੀਜ਼ਨਸ਼ਿਪ, ਅੱਜ ਵੀ 16% ਆਬਾਦੀ ਜਿਹੜੀ ਦਲਿਤਾਂ ਦੀ ਹੈ ਉਹ ਅਨਟੱਚੇਬਲ ਸਮਝੀ ਜਾਂਦੀ ਹੈ ਹਿੰਦੁਸਤਾਨ ਦੇ ਵਿੱਚ। ਤਾਂ ਕਿਹੜਾ ਸੈਕਸ਼ਨ 5 ਮਾਈਨੋਰਟੀਜ਼ ਦੀ ਰੱਖਿਆ ਕਰਨ ਵਾਲਾ ਜਿਹੜਾ ਇੰਡੀਅਨ ਕਨਸਟੀਟਿਊਸ਼ਨ ਦਾ ਹਿੱਸਾ ਹੈ, ਉਸੇ ਸੈਕਸ਼ਨ ਦੀ ਧਾਰਾ 2B ਜਿਹੜੀ ਹੈ ਉਹ ਸਿੱਖਾਂ ਨੂੰ ਪੇਸ਼ਾਦਾਰੀ ਹਿੰਦੂ ਕਰਾਰ ਦਿੰਦੀ ਹੈ। ਸੋ ਇਹ ਡੈਮੋਕ੍ਰੇਸੀ ਕੋਈ ਨਹੀਂ। ਲੋਕਾਂ ਨੂੰ ਚਾਹੀਦਾ ਕਿ ਆਪਣੀ ਹੋਂਦ ਪਛਾਣਨ ਔਰ ਆਪਣੇ ਲਈ ਖੜੇ ਹੋਣ। ਇਸ ਵੇਲੇ ਸਿੱਖ ਕੌਮ ਦੀ ਹਾਲਤ ਉਹੀ ਹੈ ਜਿਹੜੇ ਮੈਂ ਪਿਛਲੇ ਦਿਨਾਂ ਮੁਸਲਮਾਨਾਂ ਦੇ ਘੱਲੂਕਾਰੇ ਬਾਰੇ ਪੜ੍ਹ ਰਿਹਾ ਸੀ, ਜਿਹੜਾ ਮੰਗੋਲਜ਼ ਨੇ ਕੀਤਾ। ਤਾਂ ਚੰਗੇਜ਼ ਖਾਨ ਨੇ ਜਿਸ ਵੇਲੇ ਮੁਸਲਮਾਨਾਂ ਦੀ ਖਿਲਾਫਤ ਬਗਦਾਦ ਮਕਾਈ ਤਾਂ ਉਹਦੇ ਬਾਰੇ ਉਹਦਾ ਲੈਪਾਲਕ ਪੁੱਤਰ ਸ਼ਹੀਦ ਅਬਲੈਸਰ ਲਿਖਦਾ ਕਿ ਮੁਸਲਮਾਨ ਏਡੇ ਉਹਨਾਂ ਦੀ ਮੋਰਲੀ ਤਾਂ ਇਸ ਇਮੋਸ਼ਨਲੀ ਏਡੇ ਕੁ ਮਾੜੇ ਹੋ ਚੁੱਕੇ ਸੀ ਕਿ ਇੱਕ ਥਾਂ ਕੋਈ 2000 ਮੁਸਲਮਾਨ ਇਕੱਠੇ ਸੀ ਜਿਸ ਵੇਲੇ ਮੰਗੋਲਾਂ ਨੇ ਹਮਲਾ ਕੀਤਾ। ਤਾਂ ਸਿਰਫ ਇੱਕ ਮੰਗੋਲ ਸਿਪਾਹੀ ਜਿਹਦੇ ਹੱਥ 'ਚ ਤਲਵਾਰ ਵੀ ਨਹੀਂ ਸੀ ਉੱਥੇ ਪਹੁੰਚਿਆ। ਉਹਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਇੱਥੋਂ ਹਿੱਲਣਾ ਨਹੀਂ, ਮੈਂ ਜਾ ਕੇ ਤਲਵਾਰ ਲਿਆਉਣਾ ਫਿਰ ਤੁਹਾਡਾ ਸਿਰ ਵੱਢਣਾ। ਬਜਾਏ ਇਸ ਦੇ ਕਿ ਉਹ ਸਿਪਾਹੀ ਦੇ ਨਾਲ ਜੂਝਦੇ, ਬਜਾਏ ਇਸ ਦੇ ਕਿ ਉਹਨੂੰ ਕਾਬੂ ਕਰਦੇ, ਉਹ 2000 ਬੰਦਾ ਉੱਥੇ ਹੀ ਖੜਾ ਰਿਹਾ। ਉਹ ਸਿਪਾਹੀ ਇਕੱਲਾ ਮੰਗੋਲ ਸਿਪਾਹੀ ਜਾ ਕੇ ਚੰਗੇਜ਼ ਖਾਨ ਦੀ ਫੌਜਾਂ ਨੂੰ ਲੈ ਕੇ ਆਇਆ ਤੇ ਉਹ 2000 ਮੁਸਲਮਾਨਾਂ ਦਾ ਸਿਰ ਲਾਇਆ। ਸੋ ਇਹੀ ਹਾਲਤ ਅੱਜ ਕੱਲ ਪੰਜਾਬ ਦੇ ਸਿੱਖ ਦੀ ਹੈ। ਇੱਕ ਤਾਂ ਹੋਂਦ ਭੁੱਲਦਾ ਜਾ ਰਿਹਾ ਹੈ, ਨਵੀਂ ਨਸਲ ਜਿਹੜੀ ਨਸ਼ਿਆਂ ਦੇ ਵਿੱਚ ਲਾ ਕੇ ਅਗਲਿਆਂ ਨੇ ਮਾਰ ਦਿੱਤੀ। ਪਹਿਲਾਂ ਬਲੈਕ ਥੰਡਰ ਤੇ ਵੁੱਡ ਰੋਜ਼ ਦੇ ਬਾਅਦ ਜਿਹੜਾ ਹੈ ਸਿੱਖਾਂ ਦੀ ਜਿਹੜੀ ਯੋਧਾ ਨਸਲ ਸੀ ਉਹ ਤਾਂ ਉਹਨਾਂ ਨੇ ਵੈਸੇ ਮਾਰ ਦਿੱਤੀ। ਜਿਹੜੀ ਪਿੱਛੇ ਰਹਿ ਗਈ ਉਹਨੂੰ ਕਰਜ਼ਿਆਂ 'ਚ ਲਾ ਕੇ ਮਾਰੀ ਜਾ ਰਹੇ ਨੇ। ਪੰਜਾਬ ਦਾ ਪਾਣੀ ਹੁਣ ਫੇਰ ਖੋ ਰਹੇ ਨੇ। ਤਾਂ ਜੇ ਹੁਣ ਵੀ ਤੁਸੀਂ ਆਪਣੇ ਹੱਕਾਂ ਦੀ ਗੱਲ ਨਹੀਂ ਕਰਨੀ ਤਾਂ ਕਦੋਂ ਕਰਨੀ ਆ? ਬਿਲਕੁਲ ਵੀਰ ਜੀ ਥੈਂਕ ਯੂ ਸੋ ਮਚ, ਕਿਉਂਕਿ ਇਹ ਸਾਡੇ ਸ਼ੋਅ ਬਹੁਤ ਜ਼ਿਆਦਾ ਜ਼ਰੂਰੀ ਸੀ, ਕਿਉਂਕਿ ਅਸੀਂ ਸਿੱਖ ਰਾਜ ਦੀ ਹੋਂਦ ਦੇ ਬਾਰੇ ਵੀ ਗੱਲਬਾਤ ਕੀਤੀ ਹੈ ਕਿ ਕਿਵੇਂ ਸਿੱਖ ਰਾਜ ਸੀ ਤੇ ਅੱਜ ਵਿੱਚ ਭਾਰਤ ਦੇ ਕੀ ਹਾਲਾਤ ਨੇ। ਕਿਉਂਕਿ ਸਾਡੀ ਜਿਹੜੀ ਹੋਣ ਦੀ ਜਨਰੇਸ਼ਨ ਆ ਜਾਂ ਆਉਣ ਵਾਲੀ ਜਨਰੇਸ਼ਨ ਉਹਨਾਂ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਸਾਡੇ ਇੱਕ ਸਿੱਖ ਰਾਜ ਕਿਵੇਂ ਦਾ ਸੀ ਤੇ ਹੁਣ ਸਾਨੂੰ ਸਿੱਖ ਰਾਜ ਲੈਣ ਦੀ ਕਿਉਂ ਜ਼ਰੂਰਤ ਹੈ, ਆਪਣੇ ਹੱਕਾਂ ਲਈ ਖੜਨ ਲਈ ਕਿਉਂ ਜ਼ਰੂਰਤ, ਕਿਉਂਕਿ ਘੜਾ ਹੁਣ ਭਰ ਚੁੱਕਿਆ ਹੈ। ਟਾਈਮ ਹੋ ਗਿਆ ਕਿ ਸਾਨੂੰ ਖੜੀਏ ਅਸੀਂ ਤੇ ਆਪਣੇ ਰਾਜ ਦੇ ਬਾਰੇ ਸੋਚੀਏ, ਕਿਉਂਕਿ ਤੁਸੀਂ ਗੱਲ ਕੀਤੀ ਖਾਲਸਾ ਰਾਜ ਕਰੇਗਾ, ਉਸ ਬਾਰੇ ਸਾਨੂੰ ਸੋਚਣ ਦੀ ਜ਼ਰੂਰਤ ਹੈ। ਸੋ ਥੈਂਕ ਯੂ ਸੋ ਮਚ ਵੀਰ ਜੀ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਪੂਰੇ ਇਸ ਦੇ ਉੱਪਰ ਵੇਰਵਾ ਸਾਰੇ ਦਰਸ਼ਕਾਂ ਨਾਲ ਸਾਂਝਾ ਕੀਤਾ। ਤੇ ਹੁਣ ਸਾਡਾ ਵਕਤ ਐਸ ਯੂ ਨੋ ਕਿ ਉਨਾ ਹੀ ਲਿਮਿਟਡ ਹੁੰਦਾ ਹੈ, ਸਮਾਪਤੀ ਵੱਲ ਵੀ ਜਾ ਰਿਹਾ। ਆਸ ਤੁਹਾਡੇ ਕੋਲ ਇੱਥੇ ਇਜਾਜ਼ਤ ਲਵਾਂਗੇ, ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਫਿਰ ਤੋਂ ਦਰਸ਼ਕਾਂ ਦੇ ਰੂਬਰੂ ਕਰਵਾਵਾਂਗੇ। ਹੁਣ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵੀਰ ਜੀ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।